ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ ਤੇ ਮਨਦੀਪ ਢਿੱਲੋਂ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 20 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ। ਸ਼ੁਰੂਆਤ ਕਰੀਏ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਤੋਂ। ਪੂਰਾ ਪੰਜਾਬ ਬੰਦ ਹੈ ਜੀ ਇਸ ਰਿਹਾਈ ਦੇ ਲਈ। ਆਪਾਂ ਆਫ ਦੀ ਏਅਰ ਵੀ ਗੱਲਬਾਤ ਕਰ ਰਹੇ ਸਾਂ ਕਿ ਇੱਕ ਵਕਫਾ ਸੀ ਜਦੋਂ ਪੰਜਾਬ ਦੇ ਵਿੱਚ ਇਹਨਾਂ ਸਿੰਘਾਂ ਦੀ ਰਿਹਾਈ ਦੇ ਲਈ ਨਾ ਤਾਂ ਕੋਈ ਯਤਨ ਹੋਇਆ ਤੇ ਨਾ ਹੀ ਕੋਈ ਗੱਲਬਾਤ ਚੱਲੀ। ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇਹ ਗੱਲਬਾਤ ਤੁਰੀ ਹੈ, ਮੋਰਚੇ ਵੀ ਲੱਗੇ ਨੇ ਤੇ ਕਈ ਵਾਰੀ, ਜਿਵੇਂ ਤੁਸੀਂ ਦੱਸਿਆ ਵੀ ਸੀ ਇੱਕ ਪ੍ਰੋਗਰਾਮ ਦੇ ਵਿੱਚ, ਕਈ ਵਾਰੀ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਵੀ ਪਿਆ ਜੀ। ਪ੍ਰਵੀਨ ਜੀ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਚੇਚੇ ਤੌਰ ਤੇ ਇਸੇ ਮਿਸ਼ਨ ਨੂੰ ਲੈ ਕੇ ਇੱਕ ਮੋਰਚਾ ਚੰਡੀਗੜ੍ਹ ਮੋਹਾਲੀ ਦੀਆਂ ਬਰੂਹਾਂ ਤੇ ਲੱਗਿਆ ਹੋਇਆ ਜੀ। ਉਹਨੂੰ ਕੌਮੀ ਇਨਸਾਫ ਮੋਰਚੇ ਦੇ ਨਾਂ ਹੇਠ ਸ਼ੁਰੂ ਕੀਤਾ ਗਿਆ 2023 ਦੇ ਵਿੱਚ। 7 ਜਨਵਰੀ ਸ਼ਾਇਦ 2023 ਦਾ ਉਹ ਦਿਨ ਸੀ ਜੀ ਜਿਸ ਦਿਨ ਚੰਡੀਗੜ੍ਹ ਸ਼ੁਰੂ ਹੁੰਦਾ। ਮਤਲਬ 2023 ਪੂਰਾ, 2024 ਪੂਰਾ, 2025 ਪੂਰਾ ਤੇ 2026 ਅੱਧੇ ਤੋਂ ਵੱਧ ਲੰਘ ਗਿਆ। 3.5 ਸਾਲਾਂ ਤੋਂ ਵੱਧ ਵਕਫਾ ਹੋ ਜਾਵੇ, ਕੋਈ ਅਧਿਕਾਰਤ ਮੋਰਚਾ ਲੱਗ ਕੇ ਕਿਸੇ ਮੰਗ ਦੇ ਲਈ, ਤੇ ਸਰਕਾਰਾਂ ਕਦੇ ਬੈਠ ਕੇ ਉਹਨਾਂ ਨਾਲ ਗੱਲ ਵੀ ਨਾ ਕਰਨ ਉਸ ਤਰੀਕੇ ਕਰਨ ਨਾਲ। ਸਹੀ। ਪਹਿਲਾਂ ਤਾਂ ਉਹਨਾਂ ਦੀ ਮੰਗ ਦੇ ਆਧਾਰ ਤੇ ਉਹਨਾਂ ਨਾਲ ਗੱਲ ਕਰੋ ਸੀ ਜੀ ਕਿ ਵੀ ਉਹ ਕਿਸ ਹੱਕੀ ਮੰਗਾਂ ਲਈ ਬੈਠੇ ਨੇ, ਕਿਉਂਕਿ ਉਹਨਾਂ ਦਾ ਆਧਾਰ ਕੋਈ ਤਰਸ ਦੇ ਆਧਾਰ ਤੇ ਨਹੀਂ ਹੈ। ਉਹਨਾਂ ਦਾ ਆਧਾਰ ਕਾਨੂੰਨੀ ਹੱਕ ਦੇ ਆਧਾਰ ਤੇ ਹੈ। ਸਹੀ। ਕਿ ਜਿਹੜਾ ਕਾਨੂੰਨੀ ਹੱਕ ਬਣਦਾ ਉਹਦੇ ਆਧਾਰ ਤੇ ਉਹਨਾਂ ਦੀ ਪੈਰੋਲ ਜਾਂ ਰਿਹਾਈ ਦਾ ਮਾਮਲਾ। ਹੁਣ ਤੁਸੀਂ ਜੇ ਉਸ ਆਧਾਰ ਤੇ ਵੀ ਨਹੀਂ ਗੱਲ ਕਰਦੇ ਤਾਂ ਆਮ ਲੋਕਾਂ ਦੇ ਆਧਾਰ ਤੇ ਗੱਲ ਕਰ ਲਓ, ਸੂਬੇ ਦੇ ਲੋਕਾਂ ਦੇ ਆਧਾਰ ਤੇ ਗੱਲ ਕਰ ਲਓ ਵੀ ਕਿ ਤੁਸੀਂ ਸੜਕ ਰੋਕੀ ਆ ਭਾਈ, ਲੋਕ ਔਖੇ ਹੁੰਦੇ ਨੇ, ਅਸਾਂ ਸੜਕ ਖਲਾਉਣੀ ਆ ਜੀ। ਕਿਸੇ ਆਧਾਰ ਤੇ ਤਾਂ ਜੋ ਉਹਨਾਂ ਦੀ ਗੱਲ ਤਾਂ ਸੁਣੋ ਜਿਹੜੇ ਸੜਕਾਂ ਤੇ ਆਏ ਨੇ। ਸਹੀ ਹੈ। ਠੀਕ ਹੈ, ਸ਼ੁਰੂ ਚ ਜਿਹੀ ਜੀ ਮੂਵਮੈਂਟ ਬਣੀ ਉਹੀ ਜਿਹਾ ਲਗਾਤਾਰ ਤਾਂ ਨਹੀਂ ਰਹੀ। ਇੱਕ ਵਾਰ ਤਾਂ ਇਹ ਲੱਗਿਆ ਸੀ ਕਿ ਦਿੱਲੀ ਅੰਦੋਲਨ ਵਾਂਗ ਇੱਥੇ ਵੀ ਟਰੈਕਟਰ ਟਰੈਲੀਆਂ ਆ ਗਈਆਂ, ਇੱਥੇ ਵੀ ਪਿੰਡਾਂ ਦੇ ਲੋਕ ਆ ਗਏ, ਸਾਰਾ ਕੁਛ ਆ ਗਿਆ। ਉਹ ਰੂਟੀਨ ਉਹੀ ਜਿਹਾ ਬਾਹਰ ਨਹੀਂ ਰਿਹਾ। ਇਹਦੇ ਪਿੱਛੇ ਸਾਰਿਆਂ ਨੂੰ ਮੰਥਨ ਦੀ ਲੋੜ ਹੈ ਕਿ ਕੀ ਲੀਡਰਸ਼ਿਪ ਦੀ ਕੋਈ ਕਮੀ ਸੀ, ਅਗਵਾਈ ਕਰਨ ਦੀਆਂ ਧਿਰਾਂ ਦੇ ਵਿੱਚ ਕੋਈ ਮਸਲਾ ਸੀ, ਜੋ ਵੀ ਸੀ, ਪਰ ਮੋਰਚਾ ਕਾਇਮ ਹੈ ਜੀ। ਤੇ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਤਿਉਂ ਸਮਾਜਿਕ, ਰਾਜਨੀਤਿਕ, ਪੰਥਕ ਸਾਰੀਆਂ ਧਿਰਾਂ ਨੂੰ ਸਮਝ ਆਉਂਦੀ ਹੈ ਕਿ ਮੌਕਾ ਹੁੰਦਾ ਹੈ ਸਰਕਾਰ ਦੀ ਪੈੜ ਨੱਪਣ ਦਾ। ਇਹ ਮੌਕਾ ਹੁੰਦਾ ਹੈ ਸੰਘੀ ਤੋਂ ਫੜ ਕੇ ਸਰਕਾਰਾਂ ਤੋਂ ਕੁਝ ਗੱਲਾਂ ਮਨਾਉਣ ਦਾ। ਸੋ ਉਸੇ ਮੌਕੇ ਦੀ ਨਿਜਾਤ ਨੂੰ ਪਛਾਣਦਿਆਂ ਹੋਇਆਂ ਸੱਤਾ ਚਾਉਣ ਲਈ ਪੰਥਕ ਧਿਰਾਂ ਚੋਂ ਸਭ ਤੋਂ ਉਤਾਵਲੀ ਹੋ ਰਹੀ ਧਿਰ ਵਾਰਸ ਪੰਜਾਬ ਦੇ, ਉਹਨੇ ਚੰਡੀਗੜ੍ਹ ਪਿੰਡ ਦਾ ਰੁਖ ਕਰ ਲਿਆ ਜੀ। ਉਹ ਕਹਿੰਦੇ ਜੀ ਅਸੀਂ ਪ੍ਰਦਰਸ਼ਨ ਕਰਾਂਗੇ, ਅਸੀਂ ਮੁੱਖ ਮੰਤਰੀ ਦੇ ਘਰ ਤੱਕ ਜਾਵਾਂਗੇ ਜੀ। ਉਹ ਸਾਰਾ ਕੁਛ, ਚਾਹੇ ਬੇਸ਼ੱਕ ਉੱਥੇ ਟਕਰਾਅ ਵੀ ਹੋਇਆ ਕਿ ਕਹਿ ਕੇ ਕੁਛ ਲਿਆਏ ਹੋ ਤੇ ਘਰ ਕੁਛ ਰਹੇ ਹੋ। ਸਹੀ ਹੈ। ਪਰ ਉਹ ਸੁਨੇਹਾ ਪੈਨ ਪੰਜਾਬ ਤੋਂ ਬਾਹਰ ਕੇਂਦਰ ਸਰਕਾਰ ਤੱਕ ਗਿਆ ਕਿ ਵੀ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੀ, ਚਾਹੇ ਉਹਦੇ ਵਿੱਚੋਂ ਉਸ ਦਿਨ ਜ਼ਿਆਦਾ ਉਹ ਅੰਮ੍ਰਿਤਪਾਲ ਦੀ ਗੱਲ ਵੱਧ ਕਰਦੇ ਰਹੇ, ਪਰ ਫਿਰ ਵੀ ਮਤਲਬ ਕਿ ਜਗਤਾਰ ਸਿੰਘ ਹਵਾਰਾ, ਤਾਰਾ ਭਿਓਰਾ, ਇੱਥੋਂ ਤੱਕ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਮਾਮਲਾ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ ਮਾਮਲਾ ਤੇ ਹੋਰ ਕਿੰਨੇ ਹੀ ਬੰਦੀ ਸਿੰਘਾਂ ਦੇ ਮਾਮਲੇ ਉਹ ਉਜਾਗਰ ਹੋਏ ਤੇ ਉਹਦੇ ਵਿੱਚ ਅੰਮ੍ਰਿਤਪਾਲ ਤੇ ਉਹਦੇ ਵੀ ਸਾਰਾ ਚਰਚਾ ਹੋਈ ਜੀ। ਪਰ ਗੱਲ ਤੁਰ ਪਈ ਜੀ। ਗੱਲ ਤੁਰਨ ਦੇ ਦਰਮਿਆਨ SGPC ਨੂੰ ਲੱਗਿਆ ਕਿ ਸਾਨੂੰ ਇਹ ਲੋਕ ਭੁੱਲ ਜਾਣ। ਉਹ ਆਪਣੇ ਤਰੀਕੇ ਨਾਲ ਚਿੱਤ ਕਰਨ ਲੱਗੇ ਕਿ ਅਸੀਂ ਇੰਨੇ ਲੱਖ ਦਸਤਖਤ ਮੁਹਿੰਮ ਕਰਾਈ ਜੀ, ਪਰ ਕਦੇ ਵੀ ਚਲੋ ਦਿੱਲੀ ਤੱਕ ਉਹਨਾਂ ਦੀ ਪਹੁੰਚ ਅਪਰੋਚ ਉਵੇਂ ਨਹੀਂ ਰਹੀ, ਜਾਂ ਹੁਣ ਅਣਦੇਖੀ ਉਹਨਾਂ ਦੀ ਹੁੰਦੀ ਹੈ। ਪਰ ਉਹਨਾਂ ਨੇ ਵੀ ਕਿਹਾ ਵੀ ਅਸੀਂ ਵੀ ਕੋਸ਼ਿਸ਼ਾਂ ਕੀਤੀਆਂ।
ਤੇ ਇੱਧਰ ਕੌਮੀ ਇਨਸਾਫ ਮੋਰਚੇ ਨੂੰ ਲੱਗਾ ਕਿ ਵੀ ਕਿਤੇ ਸਾਡਾ ਬਿਲਕੁਲ ਹੀ ਸਾਈਡ ਤੇ ਨਾ ਰਹਿ ਜਾਈਏ, ਅਸੀਂ ਸ਼ੁਰੂ ਕੀਤੀ ਮੁਹਿੰਮ ਹੈ ਤੇ ਇਹਦਾ ਰਾਜਨੀਤਿਕ ਫਾਇਦਾ ਕੋਈ ਹੋਰ ਨਾ ਚੁੱਕਣ, ਇਸ ਲਈ ਉਹਨਾਂ ਨੇ ਕਾਲ ਦਿੱਤੀ। ਸਹੀ ਹੈ। ਤੇ ਜਦੋਂ ਉਹਨਾਂ ਨੇ ਕਾਲ ਦਿੱਤੀ 15 ਤਰੀਕ ਦੀ, 15 ਅਗਸਤ ਆਜ਼ਾਦੀ ਦਿਹਾੜੇ ਦੀ, ਕਿ ਅਸੀਂ ਰਾਜਪਾਲ ਦੇ ਘਰ ਤੱਕ ਜਾਵਾਂਗੇ, ਤੇ ਫਿਰ ਉਹ ਧਿਰਾਂ ਜਿਹੜੀਆਂ ਸਰਕਾਰ ਨੂੰ ਘੇਰਨ ਆਉਂਦੀਆਂ ਸੀ, ਉਹਨਾਂ ਨੂੰ ਲੱਗਦਾ ਸੀ ਕਿ ਜੇ ਅਸੀਂ ਇਹਦੇ ਵਿੱਚ ਨਾ ਗਈਆਂ ਤਾਂ ਅਸੀਂ ਕਰ ਜਾਾਂਗੀਆਂ, ਕਿ ਸਾਨੂੰ ਇਸ ਪਲੇਟਫਾਰਮ ਤੇ ਦੇਖਣਾ ਪਊਗਾ, ਅਸੀਂ ਤਾਂ ਆਪਣਾ ਬੇਸ ਹੀ ਇੱਥੋਂ ਲੈ ਕੇ ਤੁਰੇ ਕਿ ਜੀ ਬੰਦੀ ਸਿੰਘਾਂ ਦੀ ਰਿਹਾਈ ਹੈ, ਕੌਮ ਦੀ ਚੜ੍ਹਦੀ ਕਲਾ, ਤੇ ਇਸ ਲਈ ਫਿਰ ਉਹ ਕਹਿੰਦੇ ਅਸੀਂ ਆ ਰਹੇ ਹਾਂ। ਹੁਣ ਜਦੋਂ ਉਹ ਆਏ ਤੇ ਫਿਰ ਕਈ ਸਾਡੀਆਂ ਧਿਰਾਂ ਉਹ ਨੇ ਜਿਨ੍ਹਾਂ ਨੇ ਹਰ ਧਰਨੇ ਪ੍ਰਦਰਸ਼ਨ 'ਚ ਜਾਣਾ ਹੀ ਹੁੰਦਾ, ਫਿਰ ਉਹਨੂੰ ਲੱਗਿਆ ਕਿ ਅਸੀਂ ਕਿਵੇਂ ਪਿੱਛੇ ਰਹਿ ਜਾਈਏ, ਅਸੀਂ ਵੀ ਆਈਏ। ਸੋ ਚਾਹੇ ਪੰਥ ਨਾਲ ਵਾਬਸਤਾ ਸੀ ਚਾਹੇ ਨਹੀਂ ਸੀ, ਪਰ ਪੰਜਾਬ ਨਾਲ ਵਾਬਸਤਾ ਸੀ, ਪੰਜਾਬ ਦੀ ਰਾਜਨੀਤੀ ਨਾਲ ਵਾਬਸਤਾ ਸੀ, ਉਹ ਸਾਰੀਆਂ ਧਿਰਾਂ 15 ਤਰੀਕ ਨੂੰ ਚੰਡੀਗੜ੍ਹ ਵੱਲ ਨੂੰ ਮੂੰਹ ਕਰਕੇ ਤੁਰੀਆਂ। ਪੁਲਿਸ ਨੇ ਪਿਛਲੇ ਧਰਨੇ ਦੇ ਮੁਕਾਬਲੇ ਬੈਰੀਕੇਟਿੰਗ ਵੱਧ ਕਰਤੀ, ਬਿਲਡਿੰਗ ਕਰਤੀਆਂ, ਸਾਰਾ ਕੁਝ ਕਰਤਾ, ਰੋਕ ਰਕਾਈ ਹੋ ਗਈ, ਅਥਰੂ ਗੈਸ ਦੇ ਗੋਲੇ ਪਾਣੀ ਦੀਆਂ ਵਿਛਾੜਾਂ ਹੋ ਗਈਆਂ, ਤੇ ਉਲਟਾ ਪਰਚੇ ਵੀ ਹੋ ਗਏ। ਹੁਣ ਜਦੋਂ ਤੁਸੀਂ 8 ਤੋਂ ਵੱਧ ਗ੍ਰਿਫਤਾਰੀਆਂ ਪਾਤੀਆਂ, ਦਰਜਨਾਂ ਤੇ ਪਰਚੇ ਕਰਤੇ, 4 FIR ਹੋ ਗਈਆਂ, ਤੇ ਉਹ 'ਚ ਕਈਆਂ ਦੇ ਨਾਮ ਆ ਗਏ, ਤੇ ਇਸ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਤੇ ਹੋਰ ਪੰਥਕ ਧਿਰਾਂ ਦੀ ਰਾਏ ਤੋਂ ਬਾਅਦ ਤੈਅ ਕੀਤਾ ਕਿ ਵੀ ਆਪਾਂ ਇੱਕ ਵੱਡਾ ਪ੍ਰਦਰਸ਼ਨ ਕਰੀਏ, ਜਿਸ 'ਚ ਪੰਜਾਬ ਬੰਦ ਦੀ ਕਾਲ ਦਈਏ, ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਨਾਲ ਇਹ FIR ਵਾਲੇ ਮਾਮਲਿਆਂ ਦੇ ਉੱਤੇ ਰੋਸ ਪ੍ਰਗਟਾਇਆ ਜਾ ਸਕੇ। ਠੀਕ ਹੈ ਜੀ। ਉਸ ਨੂੰ ਲੈ ਕੇ ਅੱਜ 21 ਅਗਸਤ 2026 ਦਿਨ ਸ਼ੁੱਕਰਵਾਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ। ਇਸ ਸਮੇਂ ਜਦੋਂ ਆਪਾਂ ਇਹ ਪ੍ਰੋਗਰਾਮ ਆਪਣੇ ਦਰਸ਼ਕਾਂ ਲਈ ਰਿਕਾਰਡ ਕਰ ਰਹੇ ਹਾਂ ਜਾਂ ਉਹਨਾਂ ਦੇ ਸਾਹਮਣੇ ਪੇਸ਼ ਕਰ ਰਹੇ ਹਾਂ, ਤਦ ਪੰਜਾਬ ਦੇ ਵਿੱਚ ਬੰਦ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸਾਡੇ ਭਾਰਤੀ ਸਮੇਂ ਅਨੁਸਾਰ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਇਹ ਪੂਰਨ ਬੰਦ ਤੋਂ ਭਾਵ ਬਾਜ਼ਾਰ ਸਾਰੇ ਬੰਦ ਰਹਿਣਗੇ। ਜੀ। ਬੇਸ਼ੱਕ ਸਰਕਾਰ ਦਮ ਭਰਦੀ ਹੈ ਕਿ ਅਸੀਂ ਸਕੂਲਾਂ ਨੂੰ ਬੰਦ ਨਹੀਂ ਕਰ ਰਹੇ, ਪਰ ਸਕੂਲ ਲਗਭਗ ਬੰਦ ਵਰਗੀ ਸਥਿਤੀ 'ਚ ਨੇ। ਜੀ। ਪ੍ਰਾਈਵੇਟ ਸਕੂਲ ਤਾਂ ਚੰਡੀਗੜ੍ਹ ਤੱਕ ਦੇ ਬੰਦ ਹੋਣ ਦੇ ਹੁਕਮ ਖੁਦ ਡੀਓ ਵੱਲੋਂ ਦੇ ਦਿੱਤੇ ਗਏ ਨੇ। ਚੰਡੀਗੜ੍ਹ ਦੇ ਸਾਰੇ ਪ੍ਰਾਈਵੇਟ ਸਕੂਲ ਲਗਭਗ ਬੰਦ ਨੇ, ਕਾਲਜਾਂ ਦੇ ਵਿੱਚ ਬੰਦ ਨੇ। ਪ੍ਰਾਈਵੇਟ ਕੰਪਨੀਆਂ, ਦਫ਼ਤਰ ਆਨਲਾਈਨ ਕੰਮ ਕਰਨ ਵਾਲੀ ਪ੍ਰਕਿਰਿਆ ਬਾਰੇ ਸੋਚ ਰਹੀਆਂ ਨੇ, ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਬੱਸਾਂ, ਸੜਕਾਂ, ਰੇਲ ਗੱਡੀਆਂ, ਇਹਨਾਂ ਦੇ ਉੱਤੇ ਵੀ ਟ੍ਰੈਫਿਕ ਰੋਕਣ ਦੀ, ਸਾਰਾ ਕੁਝ ਬੰਦ ਕਰਨ ਦੀ ਕਵਾਇਦ ਦਾ ਨਾਅਰਾ ਦਿੱਤਾ ਗਿਆ। ਸੋ ਉਹ ਪ੍ਰਕਿਰਿਆ ਵੱਲ ਨੂੰ ਵਧਿਆ ਜਾ ਰਿਹਾ। 9 ਵਜੇ ਜਾ ਕੇ ਇਹ ਪ੍ਰਕਿਰਿਆ ਅਮਲੀ ਰੂਪ 'ਚ ਲਾਗੂ ਹੋ ਜਾਂਦੀ ਹੁੰਦੀ ਹੈ। ਚਾਹੇ 7 ਵਜੇ ਦਾ ਟਾਈਮ ਹੈ, 2 ਘੰਟੇ ਤੱਕ ਲੋਕ ਮਾੜਾ ਮੋਟਾ ਦੁੱਧ ਜੋ ਖਰੀਦਣਾ, ਚਾਹ ਚੀਨੀ, ਉਹ ਖਰੀਦ ਕੇ ਚਲੋ ਆਪਾਂ ਆਪਣੇ ਘਰਾਂ 'ਚ ਮਾੜਾ ਮੋਟਾ ਬੈਠਣ ਜੋਗੇ ਹੋ ਜਾਂਦੇ ਨੇ, ਬਾਕੀ ਕੰਮ ਹੁੰਦਾ ਰਹੂਗਾ ਵੀ। ਸੋ ਇਸ ਲਈ 9 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਪੂਰੀ ਤਰ੍ਹਾਂ ਪ੍ਰਭਾਵਿਤ ਰਹੂਗਾ। ਬੇਸ਼ੱਕ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਇਹ ਸਪਸ਼ਟ ਰੂਪ 'ਚ ਕਿਹਾ ਵੀ ਕਿ ਅਸੀਂ ਪੂਰਨ ਬੰਦ ਕਰਨ ਜਾ ਰਹੇ ਹਾਂ, ਪਰ ਐਮਰਜੈਂਸੀ ਸਰਵਿਸ ਕੋਈ ਨਹੀਂ ਰੋਕਾਂਗੇ। ਠੀਕ ਹੈ। ਹਸਪਤਾਲ ਬੰਦ ਨਹੀਂ ਹੋਣਗੇ, ਦਵਾਈਆਂ ਦੀਆਂ ਦੁਕਾਨਾਂ ਬੰਦ ਨਹੀਂ ਹੋਣਗੀਆਂ, ਮਰੀਜ਼ ਦੀ ਐਂਬੂਲੈਂਸ ਨਹੀਂ ਰੋਕੀ ਜਾਊਗੀ, ਪੇਪਰ ਦੇਣ ਜਾਣ ਵਾਲੇ ਜਵਾਕਾਂ ਨੂੰ ਸਹੀ ਦਿਖਾ ਕੇ ਜਾਣ ਤਾਂ ਨਹੀਂ ਰੋਕਿਆ ਜਾਊਗਾ, ਵਿਆਹ ਵਾਲੀਆਂ ਬਰਾਤਾਂ ਲਾੜੇ ਨਹੀਂ ਰੋਕੇ ਜਾਣਗੇ, ਕਿਸੇ ਨੇ ਜਹਾਜ਼ੇ ਚੜ੍ਹਨਾ ਨਹੀਂ ਰੋਕਿਆ ਜਾਊਗਾ। ਇਹ ਉਹਨਾਂ ਦਾ ਮੁੱਢਲਾ ਫੈਸਲਾ ਹੈ। ਪਰ 2 ਪਹਿਲੂ ਹੁੰਦੇ ਨੇ। ਇੱਕ ਤਾਂ ਹੁੰਦਾ ਕਿ ਜਥੇਬੰਦੀ ਤਾਂ ਫੈਸਲਾ ਕਰ ਲੈਂਦੀ ਜਿਹਨੇ ਮੋਰਚਾ ਲਾਉਣਾ, ਜਿਹਨੇ ਧਰਨਾ ਲਾਉਣਾ, ਜਿਹਨੇ ਪ੍ਰਦਰਸ਼ਨ ਕਰਨਾ, ਪਰ ਪੁਲਿਸ ਹੀ ਰਾਹ ਰੋਕ ਲੈਂਦੀ। ਆਪਾਂ ਦਿੱਲੀ ਵਾਲੇ ਮਾਮਲੇ 'ਚ ਦੇਖਿਆ ਕਿ ਪੈਦਲ ਜਾਣ ਦੇ ਲਈ ਵੀ ਕਿਵੇਂ ਉਹ ਸਾਰਾ ਕੁਛ ਲਾਉਂਦੇ ਨੇ। ਪਿਛਲੇ 15 ਅਗਸਤ ਚੰਡੀਗੜ੍ਹ ਵਾਲੇ ਪਾਸਿਓਂ ਜਿਨ੍ਹਾਂ ਨੇ ਡਿਊਟੀਆਂ ਕਰਕੇ ਵੀ ਇੱਧਰ ਨੂੰ ਆਉਣਾ ਸੀ, ਉਹਨਾਂ ਲਈ ਵੀ ਲੋਕਲ ਗਲੀਆਂ ਮੁਹੱਲੇ ਵਾਲੇ ਰਾਹ ਵੀ ਮੋਹਾਲੀ ਚੌਂਕ ਦੇ ਬੰਦ ਕਰਤੇ ਸੀ। ਸਹੀ ਹੈ। ਸੋ ਇਸ ਲਈ ਪੁਲਿਸ ਹੀ ਰਾਹ ਰੋਕ ਦਿੰਦੀ ਹੈ ਤਾਂ ਕਿ ਪ੍ਰਦਰਸ਼ਨਕਾਰੀ ਧਿਰਾਂ ਬਦਨਾਮ ਹੋਣ। ਦੂਜਾ, ਕਈ ਵਾਰ ਜਥੇਬੰਦੀਆਂ ਦੇ ਆਗੂ ਮੁੱਢਲੇ ਲੀਡਰਸ਼ਿਪ ਫੈਸਲਾ ਲੈ ਲੈਂਦੇ ਨੇ, ਪਰ ਧਰਾਤਲ ਤੇ ਜਿਹਨਾਂ ਨੇ ਲਾਗੂ ਕਰਨਾ ਹੁੰਦਾ ਉਹ ਮੌਕੇ ਤੇ ਜਿਹੜੇ ਜਥੇਬੰਦੀ ਦੇ ਵਰਕਰ ਬਣ ਕੇ, ਸਮਰਥਕ ਬਣ ਕੇ, ਨੁਮਾਇੰਦੇ ਖੜੇ ਨੇ, ਘੜਮ ਚੌਧਰੀ ਬਣ ਜਾਂਦੇ ਨੇ। ਕਈ ਵਾਰ ਉੱਥੇ ਟਕਰਾਅ ਵਾਲੀ ਸਥਿਤੀ ਪੈਦਾ ਕਰ ਲੈਂਦੇ ਨੇ। ਉਹ ਕਹਿੰਦੇ ਨਾ, ਮਰੀਜ਼ ਹੋਵੇ ਤਾਂ ਹੋਵੇ, ਬਰਾਤ ਹੋਵੇ ਤਾਂ ਹੋਵੇ, ਉਦੋਂ ਵਿੱਚ ਮਲਾਟ ਨੂੰ ਲੱਗਦਾ ਰੀਲਾਂ ਬਣ ਰਹੀਆਂ ਨੇ, ਬਣਾ ਲਓ। ਉਹ ਕਈ ਵਾਰ ਟਕਰਾਅ ਵਾਲੀ ਸਥਿਤੀ ਹੋਰ ਤਰ੍ਹਾਂ ਦੀ ਬਣ ਜਾਂਦੀ ਹੈ। ਸੋ ਇਸ ਲਈ ਇਹ ਸਾਰੀਆਂ ਚੀਜ਼ਾਂ ਨੂੰ ਵੀ ਧਿਆਨ 'ਚ ਰੱਖਣਾ ਪਊਗਾ। ਪਰ ਇੱਕ ਗੱਲ ਸਪਸ਼ਟ ਹੈ ਕਿ ਚੋਣਾਂ ਨੇੜੇ ਹੋਣ ਕਰਕੇ ਜਗਤਾਰ ਸਿੰਘ ਹਵਾਰਾ ਵਾਲਾ ਮਾਮਲਾ ਉਹਨਾਂ ਦੀ ਮਾਤਾ ਵਾਲੇ ਹਵਾਲੇ ਨਾਲ, ਤੇ ਪੰਜਾਬ ਸਰਕਾਰ ਦੇ ਮਾਮਲੇ 'ਚ ਪੰਜਾਬ ਦੀਆਂ ਜੇਲ੍ਹਾਂ ਜਿਹੜੇ ਬੰਦ ਨੇ ਉਹਨਾਂ ਕਰਕੇ, ਤੇ ਕੇਂਦਰ ਮੂਹਰੇ ਜੇ ਪੰਜਾਬ 'ਚ ਰਾਜਨੀਤੀ ਕਰਨੀ ਆ ਤਾਂ ਕੇਂਦਰ ਮੂਹਰੇ, ਤੇ ਜਿਹੜੀਆਂ ਧਿਰਾਂ ਨੇ ਇਹਨਾਂ ਮੁੱਦਿਆਂ ਤੇ ਰਾਜਨੀਤੀ ਕਰਨੀ ਆ ਉਹਨਾਂ ਮੂਹਰੇ ਸੜਕ ਤੇ ਆਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈਗਾ। ਇਸ ਲਈ ਇਹ ਮੁੱਦਾ ਇਸ ਸਮੇਂ ਪ੍ਰਮੁੱਖ ਮੁੱਦਿਆਂ 'ਚ, ਕੇਂਦਰ 'ਚ, ਏਜੰਡੇ 'ਚ ਹੈ, ਤੇ ਇਹਦੇ ਅਨੁਸਾਰ ਉਮੀਦ ਕਰ ਸਕਦੇ ਹਾਂ ਕਿ ਇਹਦਾ ਅਸਰ ਵੀ ਤੁਹਾਨੂੰ ਫਲ ਰੂਪ 'ਚ ਦਿਖੂਗਾ। ਜਗਤਾਰ ਸਿੰਘ ਹਵਾਲਾ ਦੀ ਪੈਰੋਲ ਦੇ ਪੂਰੇ ਅਸਾਰ ਨੇ
ਕਿ ਉਹਨੂੰ 2 ਦਿਨ ਦੀ ਬਜਾਏ 5 ਦਿਨ ਦੀ ਦੇਖਣ ਵਾਲੀ ਗੱਲ ਹੈ ਕਿ ਅੱਜ ਚੱਲਦੇ ਅੰਦੋਲਨ ਦੇ ਦੌਰਾਨ ਕੋਈ ਸੁਨੇਹਾ ਆਉਂਦਾ ਹੈ ਜੀ ਕਿ ਤੋਂ ਬਾਅਦ ਆਉਂਦਾ ਜਾਂ ਹੋਰ ਵੱਡਾ ਕੋਈ ਪ੍ਰਦਰਸ਼ਨ ਅੰਦੋਲਨ ਕਰਨਾ ਪਊਗਾ। ਪਰ ਬੰਦੀ ਸਿੰਘਾਂ ਦੀ ਰਿਹਾਈ ਦੀ ਜੇ ਗੱਲ ਤੁਰੀ ਹੈ ਜਾਂ ਪੈਰੋਲ ਦੀ ਗੱਲ ਤੁਰੀ ਹੈ ਜੀ ਤਾਂ ਇਹਦੇ ਵੱਲ ਨੂੰ ਬੂਰ ਪੈਂਦਾ ਵੀ ਤੁਸੀਂ ਦੇਖੋਗੇ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਕਾਂਗਰਸੀਆਂ ਦੇ ਸੱਜਣ ਦੀ, ਕਹਿੰਦੇ ਇਨਸਾਨੀਅਤ ਦੇ ਕਾਂਗਰਸ ਦੇ ਸੱਜਣ ਸੀਗੇ ਪਰ ਇਨਸਾਨੀਅਤ ਦੇ ਦੁਸ਼ਮਣ ਤੁਰ ਗਏ ਜੀ। ਸੱਜਣ ਕੁਮਾਰ ਕਾਂਗਰਸ ਦਾ ਵੱਡਾ ਲੀਡਰ ਰਿਹਾ। ਜੀ ਕਾਂਗਰਸੀ ਹਾਈ ਕਮਾਂਡ ਜਿਹੜੀ ਇੰਦਰਾ ਦੇ ਦੌਰ ਵਾਲੀ, ਬਿਲਕੁਲ ਉਹਨਾਂ ਦਾ ਖਾਸ ਚਹੇਤਾ ਰਿਹਾ। ਸਹੀ ਹੈ, ਕੋਈ ਸ਼ੱਕ ਨਹੀਂ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਜਾਂਦਾ ਹੈ, ਜੀ ਉਸ ਤੋਂ ਬਾਅਦ ਇੰਦਰਾ ਦਾ ਕਤਲ ਹੁੰਦਾ ਤੇ ਇੰਦਰਾ ਦੇ ਕਤਲ ਤੋਂ ਬਾਅਦ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੁੰਦਾ ਹੈ। ਸਾਡੀ ਸਮਝ ਲਓ, ਸਾਡੀ ਲਿਆਕਤ ਸਮਝ ਲਓ, ਸਾਡੀ ਨਲਾਇਕੀ ਸਮਝ ਲਓ, ਇਹਨੂੰ ਕਿਹੜੇ ਸ਼ਬਦਾਂ ਦੇ ਢਾਲ 'ਚ ਰੱਖਣਾ ਹੈ ਇਹ ਤੁਸੀਂ ਅੰਦਾਜ਼ਾ ਲਾ ਲੈਣ, ਸਾਡੇ ਸਰੋਤੇ ਅੰਦਾਜ਼ਾ ਲਾ ਲੈਣ। ਅਸੀਂ ਲੰਮੇ ਸਮੇਂ ਤੱਕ ਦਿੱਲੀ ਦੰਗੇ ਕਹਿ ਕੇ ਹੀ ਪ੍ਰਚਾਰਦੇ ਰਹੇ। ਬਹੁਤ ਦੇਰ ਨਾਲ ਸਮਝ ਆਈ ਕਿ ਦੰਗੇ ਤਾਂ 2 ਵਿਅਕਤੀਆਂ 'ਚ, 2 ਧਿਰਾਂ 'ਚ, 2 ਧੜਿਆਂ 'ਚ ਹੁੰਦੇ ਨੇ। ਤੇ ਜਦੋਂ ਇੱਕ ਧਿਰ ਹਮਲਾਵਰ ਹੋਵੇ ਤੇ ਦੂਈ ਧਿਰ ਨੁਕਸਾਨੀ ਜਾ ਰਹੀ ਹੋਵੇ ਫਿਰ ਉਹਨੂੰ ਦੰਗੇ ਨਹੀਂ ਕਹਿੰਦੇ। ਤੇ ਜੇ ਹਮਲਾਵਰ ਤੋਂ ਹਮਲੇ ਦਾ ਸ਼ਿਕਾਰ ਹੋਈ ਧਿਰ ਇੱਕ ਖਾਸ ਵਰਗ, ਖਾਸ ਭਾਈਚਾਰਾ ਹੋਵੇ ਫਿਰ ਉਹਨੂੰ ਨਸਲਕੁਸ਼ੀ ਕਹਿੰਦੇ ਨੇ। ਬਿਲਕੁਲ। ਸੋ ਇਸ ਲਈ ਦਿੱਲੀ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਦੇਖਿਆ ਗਿਆ, ਜਿਹਦੇ ਵਿੱਚ ਦਿੱਲੀ ਤੋਂ ਬਾਹਰ ਜਾ ਕੇ ਵੀ ਕਿੰਨੀਆਂ ਥਾਵਾਂ ਦੇ ਉੱਤੇ ਅਜਿਹੀਆਂ ਘਟਨਾਵਾਂ ਵਾਪਰੀਆਂ। ਪਰ ਜਿਹੜੇ ਅੱਜ ਇਹ ਦਮ ਭਰਦੇ ਨੇ ਕਿ ਅਸੀਂ ਦੇਖੋ ਜੀ ਇਨਸਾਫ ਦਿਵਾਤਾ, ਅਸੀਂ ਸਜ਼ਾਵਾਂ ਦਿਵਾਤੀਆਂ, ਉਹੀ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਆ ਕੇ ਨਾਅਰੇ ਮਾਰਦੇ ਸੀਗੇ ਕਿ ਅਸੀਂ ਇੰਦਰਾ ਨੂੰ ਮਜਬੂਰ ਕੀਤਾ, ਅਸੀਂ ਹਮਲਾ ਕਰਾਇਆ। ਸਹੀ ਹੈ। ਤੇ ਉਹ ਸਾਰਾ ਵਰਤਾਰਾ ਕਿਵੇਂ ਤੁਸੀਂ ਉਹਨੂੰ ਇਤਿਹਾਸ ਚੋਂ ਕੱਢ ਦੋਗੇ? ਖੁਦ ਅਡਵਾਨੀ ਆਪਣੀਆਂ ਕਿਤਾਬਾਂ 'ਚ ਲਿਖ ਗਿਆ ਆਪੇ। ਸਹੀ ਹੈ। ਸੋ ਇਸ ਲਈ ਇਹ ਵੀ ਨਾਲ ਚੈਪਟਰ ਤੁਰਿਆ ਆਉਂਦਾ ਕਿ ਜਿੰਨੀ ਕਾਂਗਰਸ ਗੁਨਾਹਗਾਰ, ਉਨੀ ਹੀ ਗੁਨਾਹਗਾਰ ਬਰਾਬਰ ਦੀ ਵਿਰੋਧੀ ਧਿਰ ਉਸ ਸਮੇਂ ਦੀ ਤੇ ਇਸ ਸਮੇਂ ਦੀ ਰਾਜ ਕਰਨ ਵਾਲੀ ਬੀਜੇਪੀ। ਪਰ ਦਿੱਲੀ ਦੇ ਵਿੱਚ ਕੱਲੇ ਜਗਦੀਸ਼ ਟਾਈਟਲਰ ਨੇ ਤਾਂ ਨਹੀਂ ਸਿੱਖ ਮਾਰਤੇ। ਸਹੀ ਹੈ। ਕੱਲਾ ਸੱਜਣ ਕੁਮਾਰ ਤਾਂ ਨਹੀਂ ਇੰਨਾ ਦਾਅ ਬਣ ਗਿਆ ਕਿ ਉਹ ਕੱਲਾ ਹੀ ਮਾਰ ਗਿਆ। ਕੱਲਾ ਕਮਲ ਨਾਥ ਤਾਂ ਨਹੀਂ ਅਗਵਾਈ ਕਰ ਗਿਆ। ਸਹੀ ਹੈ। ਪਰ ਹਰ ਘਟਨਾ ਦੇ ਕੁਝ ਲੋਕ ਸਿੰਬਲ ਬਣ ਜਾਂਦੇ ਨੇ। ਹੁਣ ਇਹ ਲੋਕ ਸਿੰਬਲ ਨੇ ਤੇ ਇਹਦਾ ਮਤਲਬ ਇਹ ਨਹੀਂਗਾ ਕਿ ਹੋ ਸਕਦਾ ਕਿ ਇਹਨਾਂ ਨੇ ਆਪ ਹਥਿਆਰ ਲੈ ਕੇ ਬੰਦੇ ਵੱਡੇ ਹੋਣ, ਸਿੱਖ ਮਾਰੇ ਹੋਣ। ਇਹਨਾਂ ਨੇ ਅਗਵਾਈ ਕੀਤੀ। ਅਗਵਾਈ ਤਾਂ ਕੀਤੀ ਹੈ, ਬਿਲਕੁਲ ਸਹੀ ਹੈ। ਜੇ ਅਗਵਾਈ ਕੀਤੀ ਤਾਂ ਫਿਰ ਕੀ ਸੱਜਣ ਕੁਮਾਰ ਜਗਦੀਸ਼ ਟਾਈਟਲਰ ਵਰਗੇ ਇੰਨੀ ਤਾਕਤ ਰੱਖਦੇ ਸੀ ਕਿ ਉਹ ਲੀਡ ਕਰ ਜਾਣ? ਨਹੀਂ, ਉਹਨਾਂ ਦੇ ਮਗਰ ਸੱਤਾ ਦੀ, ਸਟੇਟ ਦੀ, ਸਰਕਾਰ ਦੀ ਤਾਕਤ ਸੀ। ਸਹੀ ਹੈ। ਜਦੋਂ ਸੱਤਾ ਨਾਲ ਹੋਵੇ, ਵਿਰੋਧੀ ਧਿਰ ਦਾ ਥਾਪੜਾ ਤੁਹਾਡੇ ਨਾਲ ਹੋਵੇ ਤਾਂ ਤੁਸੀਂ ਹੋਰ ਚਾਮਲ ਜਾਂਦੇ। ਸਹੀ ਹੈ। ਤੇ ਚਮਲਾਹਟ ਚੋਂ ਕੀਤੀ ਇਹ ਕਾਰਵਾਈ, ਇੱਕ ਗੰਦੀ ਨੀਅਤ ਚੋਂ ਕੀਤੀ ਕਾਰਵਾਈ ਅੱਜ ਤੱਕ ਭੋਗੀ ਆ ਫਿਰ ਤੁਸੀਂ। ਜੀ। ਸੋ ਇਹ ਉਹਦਾ ਨਤੀਜਾ ਕਿ ਤੁਹਾਡੀ ਨੀਂਦ ਉੜੀ ਰਹੀ। ਬੇਸ਼ੱਕ ਇਨਸਾਫ ਅਜੇ ਵੀ ਪੂਰੀ ਤਰ੍ਹਾਂ ਦੂਰ ਹੈ 84 ਸਿੱਖ ਕਤਲੇਆਮ ਦੇ ਮਾਮਲਿਆਂ ਚੋਂ, ਪਰ ਸੌਣ ਤੁਹਾਨੂੰ ਵੀ ਨਹੀਂ ਦਿੱਤਾ ਕੌਮ ਨੇ। ਤੁਹਾਨੂੰ ਵੀ ਮੁੜ ਕੇ ਸੰਸਦ ਦੀਆਂ ਪੌੜੀਆਂ ਨਹੀਂ ਚੜ੍ਹਨ ਦਿੱਤਾ। ਕਈ ਵਾਰ ਤੁਸੀਂ ਕਮੇਟੀਆਂ 'ਚ ਨਾ ਪਵਾਏ, ਕਈ ਵਾਰ ਤੁਸੀਂ ਕੋਸ਼ਿਸ਼ਾਂ ਕੀਤੀਆਂ, ਪਰ ਜਦੇ ਮਸਲਾ ਬਣ ਜਾਂਦਾ ਸੀਗਾ। ਸੋ ਹੁਣ ਅੱਜ ਸਭ ਦੀਆਂ ਨਜ਼ਰਾਂ ਇਸ ਗੱਲ ਦੀਆਂ ਵੀ ਨੇ ਕਿ ਹੋ ਸਕਦਾ ਫੋਨ ਤੇ ਗੁਪਚੁਪ ਤਰੀਕਿਆਂ ਨਾਲ ਕਈ ਪੰਜਾਬ ਕਾਂਗਰਸੀ ਵੀ ਅਫਸੋਸ ਪ੍ਰਗਟਾ ਲੈਣ, ਪਰ ਦਮ ਰੱਖਦੇ ਹੋ ਫਿਰ ਜਾ ਕੇ ਦੇਖੋ। ਚੋਣਾਂ ਦੇ ਦਿਨ ਨੇ ਮੂਹਰੇ, ਅਜਿਹੇ 'ਚ ਉਧਰ ਨੂੰ ਮੂੰਹ ਕਰਨਾ ਸਵਾਲ ਪੈਦਾ ਹੋ ਜਾਊਗਾ ਕਿ ਫਿਰ ਇਸ ਲਈ ਇਹ ਚੁਣੌਤੀ ਵੀ ਹੈਗੀ। ਤੇ ਦੂਸਰਾ, ਠੀਕ ਹੈ, ਮਤਲਬ ਉਮਰ ਹੰਢਾ ਕੇ ਸਾਰਿਆਂ ਨੇ ਜਾਣਾ, ਪਰ 3 ਮਾਮਲਿਆਂ ਦੇ ਵਿੱਚ ਦੋਸ਼ੀ ਕਰਾਰ ਸੀ ਸੱਜਣ ਕੁਮਾਰ ਦਿੱਲੀ ਸਿੱਖ ਕਤਲੇਆਮ 'ਚ, ਜਿਨ੍ਹਾਂ 'ਚੋਂ 1 'ਚ ਬਰੀ ਹੋ ਗਿਆ ਜੀ, 2 'ਚ ਉਮਰ ਕੈਦ ਦੀ ਸਜ਼ਾ ਚੱਲ ਰਹੀ ਸੀ ਤੇ ਚੱਲਦੇ ਦੌਰਾਨ ਰੌਲਾ ਪੈ ਗਿਆ ਜੀ ਕਿ ਜੀ ਹਸਪਤਾਲ ਲਿਆਂਦਾ ਜੀ, ਢਿੱਲਾ ਹੋ ਗਿਆ। ਹਸਪਤਾਲ ਵਾਲੇ ਕਹਿੰਦੇ ਭਾਈ ਸਾਡੇ ਕੋਲ ਤਾਂ ਮਰਿਆ ਲਿਆਂਦਾ, ਤਿਹਾੜ ਜੇਲ੍ਹ 'ਚ ਵੜ ਗਿਆ ਜੀ। 80 ਸਾਲ ਦੀ ਉਮਰ ਸੀ। ਹੁਣ ਇਸ ਦੇ ਉੱਤੇ ਵੀ ਕੀ ਕੋਈ ਰਾਜਨੀਤੀ ਕਰਨਾ ਚਾਹੁੰਦੀ ਆ ਤਾਂ ਇਹ ਵੱਖਰੀ ਗੱਲ ਹੈ, ਪਰ ਜੋ ਵੀ ਹੋਵੇ ਕਾਂਗਰਸੀਆਂ ਦਾ ਸੱਜਣ ਹੋ ਸਕਦਾ ਹੈ। ਇਹ ਦੇਸ਼ ਦੇ ਲਈ, ਇਨਸਾਨੀਅਤ ਦੇ ਲਈ, ਕੌਮ ਦੇ ਲਈ ਦੁਸ਼ਮਣ ਸੀ। ਅਜਿਹੇ ਬੰਦੇ ਕਦੇ ਵੀ ਮਾਣ ਹਾਸਲ ਨਹੀਂ ਕਰਦੇ। ਦੇਖੋ, ਜਦੋਂ ਬੰਦਾ ਚਲਾ ਜਾਂਦਾ ਨਾ ਤਾਂ ਜਾਣ ਤੋਂ ਬਾਅਦ 70 ਦੇ ਉੱਤੇ ਵੀ ਤੇ 60 ਦੇ ਵਿੱਚ ਵੀ ਚਰਚਾ ਤੁਰਦੀ ਉਹਦੇ ਬਾਰੇ। ਜੀ। ਸੋ ਇਸ ਲਈ ਇਹ ਜਾਣ ਵਾਲੇ ਬੰਦੇ ਦੇ ਕਰਮ ਹੁੰਦੇ ਨੇ ਕਿ ਉਹ ਚਰਚਾ ਕਿਹੋ ਜਿਹੀ ਹੁੰਦੀ ਹੈ। ਸਹੀ ਹੈ।
ਇਹ ਨਿਰਭਰ ਕਰਦਾ। ਚਰਚਾ ਹੋਏਗੀ, ਚੰਗੇ ਦੀ ਵੀ ਹੋਏਗੀ, ਮਾੜੇ ਦੀ ਵੀ ਹੋਏਗੀ, ਪਰ ਚਰਚਾ ਚੰਗੀ ਹੋਣੀ ਹੈ ਕਿ ਮਾੜੀ ਹੋਣੀ ਹੈ, ਇਹ ਤੁਹਾਡੇ ਜੀਵਨ ਚ ਕਿਤੇ ਕੰਮ ਨੇ। ਸੋ ਸੱਜਣ ਜੀ ਨਾ ਹੀ ਸੱਜਣ ਸੀ, ਕੰਮ ਸੱਜਣ ਵਾਲੇ ਨਹੀਂ ਸੀ। ਬਿਲਕੁਲ ਜੀ। ਅਗਲੀ ਗੱਲ ਕਰੀਏ, ਯੂਨੀਵਰਸਿਟੀ ਕਹਿੰਦੇ ਪੰਜਾਬੀ ਹੈ, ਪਰ ਪੰਜਾਬੀ ਪੜ੍ਹਾਉਣ ਦੇ ਲਈ ਪੱਕੇ ਪ੍ਰੋਫੈਸਰ ਸਿਰਫ 5 ਹੀ ਹੈ ਜੀ ਯੂਨੀਵਰਸਿਟੀ ਕੋਲ। ਪ੍ਰਵੀਨ ਜੀ, ਇਹ ਇਕੱਲਾ ਪੰਜਾਬੀ ਪ੍ਰੋਫੈਸਰਾਂ ਵਾਲਾ ਮਾਮਲਾ ਨਹੀਂਗਾ ਜੀ। ਦੇਸ਼ ਦੇ ਵਿੱਚ ਇੱਕੋ ਇੱਕ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਆਧਾਰਿਤ ਯੂਨੀਵਰਸਿਟੀ ਹੈ। ਠੀਕ ਹੈ ਜੀ। ਪੰਜਾਬੀ ਯੂਨੀਵਰਸਿਟੀ ਪਟਿਆਲਾ। ਇਹ ਯੂਨੀਵਰਸਿਟੀ ਮਹਿਜ ਇੱਕ ਡਿਗਰੀਆਂ ਦੇਣ ਦਾ ਅਦਾਰਾ ਨਹੀਂ ਹੈ। ਇਸ ਨੇ ਉਹ ਮਾਲਵੇ ਖੇਤਰ ਨੂੰ ਸਿੰਜਿਆ ਜਿਹੜਾ ਪੇਂਡੂ ਖੇਤਰ ਸ਼ਾਇਦ ਤੁਸੀਂ ਅਸੀਂ ਸਾਡੇ ਵਰਗੇ ਉਹਨਾਂ ਪਿੰਡਾਂ ਚੋਂ ਨਿਕਲ ਕੇ ਪੜ੍ਹੇ ਨਾ ਪਾਉਂਦੇ ਜੇ ਯੂਨੀਵਰਸਿਟੀ ਨਾ ਹੁੰਦੀ। ਸਹੀ ਹੈ ਜੀ, ਬਿਲਕੁਲ। ਆਮ ਸਧਾਰਨ ਘਰਾਂ ਦੇ ਜਵਾਕ ਜਿਹੜੇ ਸਕੂਲਾਂ ਤੱਕ ਜਾਣ ਲੱਗਿਆ 100 ਵਾਰ ਸੋਚਦੇ ਸੀ, ਉਹਨਾਂ ਨੂੰ ਯੂਨੀਵਰਸਿਟੀ ਤੱਕ ਇਹ ਯੂਨੀਵਰਸਿਟੀ ਲੈ ਕੇ ਆਈ ਤੇ ਇੱਥੋਂ ਨਿਕਲ ਕੇ ਕਈ ਵੱਡੇ ਅਹੁਦਿਆਂ ਤੇ ਵੱਡਿਆਂ ਨਾਮ ਨਾਲ ਖੱਟਿਆ। ਮੁੱਖ ਮੰਤਰੀ ਭਗਵੰਤ ਮਾਨ ਢੋਲ ਵਜਾਉਂਦੇ ਰਹਿੰਦੇ ਨੇ ਕਿ ਇਹ ਯੂਨੀਵਰਸਿਟੀ ਨੇ ਮੈਨੂੰ ਬਹੁਤ ਬਣਾਇਆ ਕੀਤਾ, ਪਰ ਅੱਜ ਜੋ ਯੂਨੀਵਰਸਿਟੀ ਸਥਿਤੀ ਆ, ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਸ ਥਾਂ ਦੇ ਉੱਤੇ ਹੈ ਯੂਨੀਵਰਸਿਟੀ ਜਿੱਥੇ ਆਲੇ ਦੁਆਲੇ ਵੱਡੀਆਂ ਕਲੋਨੀਆਂ ਇਕੱਠ ਹੋ ਗਈਆਂ ਜੀ, ਲੈਂਡ ਮਾਫੀਆ ਦੇ ਆਲੇ ਦੁਆਲੇ ਰਾਜ ਹੋ ਗਿਆ ਤੇ ਲੈਂਡ ਮਾਫੀਆ ਇਸ ਯੂਨੀਵਰਸਿਟੀ ਦੇ ਵਿੱਚ ਵੀ ਪਲਾਟਾਂ ਦੇ ਨਕਸ਼ੇ ਬਣਾਉਂਦਾ ਫਿਰਦਾ ਕਿ ਅਸੀਂ ਇੱਥੇ ਵੀ ਜੇ ਪਲਾਟ ਕੱਟ ਦਈਏ ਤਾਂ ਆਹ ਭਾਅ ਬਣ ਜੂਗਾ, ਇੱਥੇ ਸ਼ੋਰੂਮ ਕੱਟ ਦਈਏ ਤਾਂ ਐਂ ਹੋ ਜੂਗਾ, ਇਹਦੀ ਦਿੱਖ ਇੰਨੀ ਲਗਜ਼ਰੀ ਬਣਾ ਦਾਂਗੇ, ਇਹੋ ਜਿਹਾ ਬਣ ਜੂਗਾ। ਇਹ ਨਕਸ਼ੇ ਘੜੀ ਫਿਰਦੇ ਨੇ। ਸਹੀ ਹੈ ਜੀ। ਔਰ ਉਸੇ ਨਕਸ਼ਿਆਂ ਦੇ ਵਿੱਚੋਂ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਫੱਟਾ ਲੱਗਿਆ ਸਰਕਾਰੀ ਯੂਨੀਵਰਸਿਟੀ ਦਾ ਤੇ ਅੰਦਰ ਪ੍ਰਾਈਵੇਟ ਕਰਨ ਸ਼ੁਰੂ ਹੋ ਗਿਆ। ਸਹੀ ਹੈ। 16% ਤੋਂ ਲੈ ਕੇ 658% ਤੱਕ ਇਸ ਵਿਦਿਅਕ ਵਰ੍ਹੇ ਦੇ ਦੌਰਾਨ ਫੀਸਾਂ ਦਾ ਵਾਧਾ ਕੀਤਾ। ਪ੍ਰਵੀਨ ਜੀ, 658% ਤੱਕ ਜੀ। ਸਹੀ ਹੈ। ਇਹ ਅੰਦਾਜ਼ਾ ਲਾ ਲਓ ਫਿਰ ਸਰਕਾਰੀ ਯੂਨੀਵਰਸਿਟੀ ਕਹਿਣੀ ਹੈ। ਦੂਸਰਾ, ਇਹ ਤੋਂ ਵੀ ਅਹਿਮ ਪਹਿਲੂ ਸਮਝਣ ਵਾਲਾ ਇਹ ਹੈ ਕਿ ਇਹਦੇ ਅੰਦਰ ਜਦੋਂ ਜਵਾਕ ਕਿਸੇ ਕੋਰਸ 'ਚ ਕਿਸੇ ਡਿਗਰੀ ਡਿਪਲੋਮੇ ਦੇ ਵਿੱਚ ਦਾਖਲਾ ਲੈਂਦਾ ਹੈ, ਹਾਂਜੀ, ਤਾਂ ਉਹ ਇਹ ਸੋਚ ਕੇ ਲੈਂਦਾ ਕਿ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈ ਰਿਹਾ। ਦਾਖਲਾ ਲੈਣ ਸਮੇਂ ਉਹਨੂੰ ਪਤਾ ਲੱਗਦਾ ਹੈ, ਕਲਾਸ 'ਚ ਬੈਠਣ ਲੱਗੇ ਪਤਾ ਲੱਗਦਾ ਹੈ ਕਿ ਇਹ ਤਾਂ ਸੈਲਫ ਫਾਈਨਾਂਸ ਕੋਰਸ ਹੈ ਜਿਹ 'ਚ ਮੈਂ ਦਾਖਲਾ ਲਿਆ। ਯੂਨੀਵਰਸਿਟੀ ਸਰਕਾਰੀ ਜੀ ਬਣੀ ਪੰਜਾਬ ਦੇ ਪੈਸੇ ਨਾਲ, ਲੋਕਾਂ ਦੇ ਪੈਸੇ ਨਾਲ, ਤੇ ਉਹਦਾ ਸਾਰਾ ਢਾਂਚੇ ਦੇ ਅੰਦਰ ਅਦਾਰਿਆਂ ਦੇ ਅੰਦਰ ਅਦਾਰੇ ਖੋਲਤੇ ਪ੍ਰਾਈਵੇਟਾਂ ਦੇ ਕਿ ਜੀ ਤਾਂ ਸੈਲਫ ਫਾਈਨਾਂਸ ਦਾ ਮਤਲਬ ਪ੍ਰਾਈਵੇਟ ਯੂਨਿਟ ਵੱਲੋਂ ਕੋਰਸ ਡਿਗਰੀਆਂ ਕਰਾ ਕੇ ਤੁਹਾਨੂੰ ਦਿੱਤੀਆਂ ਜਾ ਰਹੀਆਂ, ਫੀਸੋਂ ਆਪਣੀ ਮਰਜ਼ੀ ਦੀਆਂ ਵਸੂਲਣਗੀਆਂ। ਫਿਰ ਇਹ ਇੱਕ ਪਹਿਲੂ ਹੈ। ਸਹੀ। ਦੂਜਾ ਪਹਿਲੂ, ਯੂਨੀਵਰਸਿਟੀ ਦੀਆਂ ਕੱਲੀਆਂ ਵਿਦਿਅਕ ਫੀਸਾਂ ਨਹੀਂ ਸਰਕਾਰ ਵਧਾ ਰਹੀ, ਹੋਸਟਲਾਂ ਦੀ ਫੀਸ, ਮੈਸ ਦੀ ਫੀਸ, ਜੇ ਉਹ ਸਭ ਵਧ ਰਿਹਾ। ਤੇ ਨਤੀਜਾ ਕੀ ਹੈ? ਹੋਸਟਲਾਂ ਦੀਆਂ ਛੱਤਾਂ ਡਿੱਗ ਰਹੀਆਂ, ਉਹਦੀ ਮੁਰੰਮਤ ਲਈ ਕੋਈ ਪ੍ਰਬੰਧ ਨਹੀਂ। ਪੰਜਾਬੀ ਯੂਨੀਵਰਸਿਟੀ ਤਾਂ ਪੰਜਾਬੀ ਲਾਜ਼ਮੀ ਵਿਸ਼ਾ ਹੋਊਗਾ, ਹਾਂਜੀ, ਪਰ ਇਹਨਾਂ ਨੇ ਸ਼ਰਾਰਤਨ ਪਿਛਲੇ ਕੁਝ ਸਾਲਾਂ 'ਚ ਪੰਜਾਬੀ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਦੀਆਂ ਸੁਹਿਰਦ ਧਿਰਾਂ, ਚਿੰਤਕ ਧਿਰਾਂ, ਤੁਹਾਡੇ ਸਾਡੇ ਵਰਗਿਆਂ ਨੇ ਉਹ ਲੜਾਈ ਲੜੀ। ਸਹੀ ਹੈ। ਬਾਰ-ਬਾਰ ਉਹਦੇ ਤੇ ਪਹਿਰੇਦਾਰੀ ਕਰਨੀ ਪਈ ਤੇ ਚਲੋ ਮੁੜ ਕੇ ਪੰਜਾਬੀ ਉਸ ਤਰੀਕਾ ਕਰਨਾ ਬਹਾਲ ਹੋ ਗਈ ਕਿ ਹਰ ਕੋਰਸ 'ਚ ਲਾਜ਼ਮੀ ਵਿਸ਼ੇ ਵਜੋਂ ਪੜ੍ਹਨੀ ਪਊਗੀ। ਜੀ, ਸਹੀ ਹੈ। ਪਰ ਸਥਿਤੀ ਕਿੱਥੇ ਲਿਆਂਦੀ? ਸਥਿਤੀ ਇੱਥੇ ਲਿਆਂਦੀ ਕਿ ਅੱਜ ਦੀ ਤਰੀਕ 'ਚ 278 ਕਲਾਸਾਂ ਲੱਗਦੀਆਂ ਪੰਜਾਬੀ ਯੂਨੀਵਰਸਿਟੀ 'ਚ ਪੰਜਾਬੀ ਦੀਆਂ। ਠੀਕ ਹੈ ਜੀ। ਤੇ 278 ਕਲਾਸਾਂ ਲਾਉਣ ਦੇ ਲਈ ਸਿਰਫ ਪ੍ਰੋਫੈਸਰ 5 ਨੇ ਪੱਕੇ ਪੰਜਾਬੀ। ਇਹ ਹਾਲਾਤ ਠੀਕ ਹੈ। ਕਹਿੰਦੇ ਜੀ ਅਸੀਂ ਗੈਸਟ ਫੈਕਲਟੀ ਰਾਹੀਂ ਕੰਮ ਸਾਰ ਲੈਂਦੇ ਹਾਂ, ਅਸੀਂ ਜੀ ਸਰਚ ਸਕਾਲਰ ਰਾਹੀਂ ਕੰਮ ਸਾਰ ਲੈਂਦੇ ਹਾਂ। ਜਨਾਬ, ਪੰਜਾਬੀ ਯੂਨੀਵਰਸਿਟੀ ਹੋਵੇ ਤੇ 278 ਕਲਾਸਾਂ ਲੱਗਦੀਆਂ ਹੋਣ ਤੇ ਪੜ੍ਹਾਉਣ ਲਈ ਤੁਹਾਡੇ ਕੋਲ ਪ੍ਰੋਫੈਸਰ ਪੱਕੇ 5 ਹੋਣ ਤੇ ਫੀਸ ਵਾਧਾ ਤੁਸੀਂ 16% ਤੋਂ ਲੈ ਕੇ 600 ਮਤਲਬ ਕਿ 658% ਤੱਕ ਕਰੋ। ਇਹ ਕਿਉਂ ਜੀ? ਸਹੀ ਹੈ। ਕਹਿੰਦੇ ਜੀ ਬਜਟ ਨਹੀਂ ਪੂਰਾ ਪੈਂਦਾ ਜੀ। ਇਹ ਬਾਦਲਾਂ ਦੇ ਕਾਂਗਰਸੀਆਂ ਦੇ ਖੋਲੇ ਰਾਹ ਨੇ ਪ੍ਰਵੀਨ ਜੀ ਕਿ ਜਿਹੜਾ ਬੰਦਾ ਤੁਹਾਡੇ ਕੋਲ ਸਿਫਾਰਿਸ਼ ਲੈ ਕੇ ਆ ਗਿਆ ਕਿਤੇ ਹੋਰ ਨੇ ਫਿੱਟ ਬੈਠਦਾ, ਇੱਥੇ ਕੋਈ ਕੁਰਸੀ ਢਾ ਕੇ ਬਿਠਾ ਦਿਓ। ਸਹੀ ਆ। ਮਤਲਬ ਵਿਦਿਆਰਥੀਆਂ ਤੇ ਬੋਝ ਪਾਈ ਗਏ, ਤੁਸੀਂ ਬੇਲੋੜੇ ਇੱਥੇ ਭਰਤੀ ਹੈ ਤੇ ਜਿਹੜੀ ਭਰਤੀ ਦੀ ਲੋੜ ਆ ਉਹ ਹੈ ਨਹੀਂ ਗੇ, ਪੜਾਉਣ ਵਾਲੇ ਪ੍ਰੋਫੈਸਰ ਪੂਰੇ ਨਹੀਂ ਗਏ। ਸਹੀ ਹੈ ਜੀ।
ਤੇ ਬਾਕੀ ਯੂਨੀਵਰਸਿਟੀ ਤੇ ਇੰਨਾ ਬੋਝ ਪਾਤਾ, ਇੰਨੀਆਂ ਕੁਰਸੀਆਂ, ਇੰਨੇ ਮੇਜ਼, ਇੰਨਾ ਲਾਮ-ਤਾਮ, ਆ ਲਾ ਦੋ ਜੀ ਕਿਉਂਕਿ ਸਾਡੇ ਬੰਦੇ ਐਡਜਸਟ ਕਰਨੇ ਆ। ਇਹ ਹੋਇਆ ਜੀ। ਇਹ ਵਰਤਾਰਾ ਤਾਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰੇ 'ਚ ਵੀ ਟੋੜਾ ਸਾਹਿਬ ਦੇ ਜਾਣ ਤੋਂ ਬਾਅਦ ਦੇਖ ਰਿਹਾ ਲਗਾਤਾਰ ਵੱਧਦਾ। ਸਹੀ ਹੈ, ਸੈਟਿੰਗ ਦਾ ਉਹਨਾਂ ਦੇ ਇਹ ਸਾਰਾ ਤਰੀਕਾ ਕਰ ਚੱਲਦਾ ਕਿ ਸਿਫਾਰਸ਼ੀ ਬੰਦੇ ਨੂੰ ਐਡਜਸਟ ਕਰਨਾ, ਬਸ ਆਪਣਾ ਬੰਦਾ ਮੌਜਾ ਕਰੇ। ਤੇ ਫਿਰ ਕਹਿੰਦੇ ਜੀ ਬਜਟ ਵੱਧ ਗਿਆ ਯੂਨੀਵਰਸਿਟੀ ਦਾ। ਹੁਣ ਬਜਟ ਵਧਿਆ, ਬਜਟ ਤੁਸੀਂ ਪੰਜਾਬ ਯੂਨੀਵਰਸਿਟੀਆਂ ਨੂੰ ਦੇ ਰਹੇ ਹੋ, ਕਿਸੇ ਨੂੰ 100 ਕਰੋੜ, ਕਿਸੇ ਨੂੰ 125 ਕਰੋੜ ਜੀ। ਤੇ ਵਿਦਿਆਰਥੀਆਂ ਨੇ ਬਜਟ ਲਈ ਲੜਾਈ ਲੜੀ, 397 ਕਰੋੜ ਤੱਕ ਲਿਆਏ। 350 ਕਰੋੜ ਦਾ ਬਜਟ ਸੀ ਪਿਛਲੀ ਵਾਰ, ਐਕਟੀ ਸਰਕਾਰ ਨੇ 397 ਕਰੋੜ, ਲਗਭਗ 400 ਕਰੋੜ ਦਾ ਬਜਟ ਪ੍ਰਵਾਨ ਕਰ ਲਿਆ। ਪਰ ਸਥਿਤੀ ਕੀ ਹੈ, 732 ਕਰੋੜ ਚਾਹੀਦਾ ਯੂਨੀਵਰਸਿਟੀ ਚਲਾਉਣ ਲਈ ਜੀ। ਹੁਣ 732 ਕਰੋੜ ਚੋਂ ਜੇ 400 ਕਰੋੜ ਸਰਕਾਰ ਦੇ ਵੀ ਰਹੀ, ਉਹ ਵੀ ਰੋਕ ਕੇ ਕਿਸ਼ਤਾਂ 'ਚ, ਤੇ 250 ਕਰੋੜ ਦੇ ਕਰੀਬ, 240 ਕਰੋੜ ਦੇ ਕਰੀਬ ਬਜਟ ਸਿੱਧਾ ਵਿਦਿਆਰਥੀਆਂ ਦੀ ਫੀਸਾਂ ਚੋਂ ਆ ਰਿਹਾ। ਤੇ ਤੁਸੀਂ ਜਿਹੜਾ 100-125 ਕਰੋੜ ਦਾ ਪਾੜਾ ਜੇ ਵੀ ਪਿਆ ਕਿ 400 ਉਧਰੋਂ ਆ ਗਿਆ, 640 ਕਰੋੜ ਹੋ ਗਿਆ, ਚਾਹੀਦਾ 732 ਕਰੋੜ ਹੈ। ਸੋ ਜਿਹੜਾ 100 ਕਰੋੜ ਦੇ ਕਰੀਬ 'ਚ ਗੇਟ ਦਾ ਫਰਕ ਖੜਾ ਹੈ, ਤੁਸੀਂ ਕਹਿੰਦੇ ਇਹ ਵੀ ਬੱਚਿਆਂ ਦਾ ਖੂਨ ਨਿਚੋੜ ਕੇ ਕੱਢ ਲਓ। ਬਈ ਤੁਸੀਂ ਕਹਿੰਦੇ ਹੋ ਪੰਜਾਬ 'ਚ ਗਰੀਬੀ ਇੰਨੀ ਹੈ ਕਿ ਸਾਨੂੰ ਆਟੇ ਦਾਲ ਵਾਲੇ ਕਾਰਡ ਬਣਾਉਣੇ ਪੈ ਗਏ, ਰਾਸ਼ਨ ਕਾਰਡ ਬਣਾਉਣੇ ਪੈ ਗਏ। ਤੁਸੀਂ ਕਹਿੰਦੇ ਹੋ ਸਾਨੂੰ ਤਾਂ ਜੀ ਮਨਰੇਗਾ ਦੀ ਦਿਹਾੜੀ ਦੇਣੀ ਔਖੀ ਹੋਈ ਪਈ ਹੈ। ਤੁਸੀਂ ਭਾਈ ਆਪਣਾ ਘਰ, ਹੁਣ ਆਪਣਾ ਸੂਟ 1000-1500 ਨਾਲੇ ਸਾਰ ਲਿਓ। ਸਹੀ ਹੈ। ਜਿਨ੍ਹਾਂ ਨੂੰ ਤੁਸੀਂ ਇਸ ਕੈਟਾਗਰੀ 'ਚ ਗਣਦੇ ਹੋ ਕਿ 1000-1500 ਦੇ ਨਾਲ ਉਹਨਾਂ ਦਾ ਘਰ ਚੱਲ ਪਊਗਾ, ਜਿਨ੍ਹਾਂ ਨੂੰ ਤੁਸੀਂ ਰਾਸ਼ਨ ਕਾਰਡ ਦੇ ਰਾਹੀਂ ਆਟਾ ਦਾਲ ਸਕੀਮ 'ਚ ਰੱਖ ਕੇ ਕਹਿੰਦੇ ਹੋ ਘਰ ਚਲਾ ਲਓਗੇ, ਤਾਂ ਤੁਸੀਂ ਉਹਨਾਂ ਦੇ ਜਵਾਕਾਂ ਤੋਂ ਫੀਸਾਂ ਭਾਲਦੇ ਹੋ ਕਿੰਨੀਆਂ ਨਹੀਂ ਭਰ ਦੇਣ। ਕਿਉਂ ਬਈ? ਕਿਉਂ? ਸਹੀ ਹੈ। ਤੁਸੀਂ ਫੀਸਾਂ ਹੀ ਭਰ ਦਿਓ ਉਹਨਾਂ ਦੀਆਂ। ਤੁਸੀਂ ਡਿਗਰੀ ਲਏ ਜਵਾਕਾਂ ਨੂੰ ਰੁਜ਼ਗਾਰ ਹੀ ਦੇ ਦਿਓ, ਉਹਦੀ ਕੋਈ ਪਾਲਿਸੀ ਨਹੀਂ ਜੀ। ਸੋ ਲਗਭਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਰ ਵਿਦਿਅਕ ਖੇਤਰ ਦੇ ਵਿੱਚ ਜਿਹੜਾ ਵੀ ਉੱਥੇ ਕੋਰਸ, ਡਿਪਲੋਮਾ, ਡਿਗਰੀ ਹੋ ਰਹੀ ਹੈ, ਉਹ 'ਚ 15 ਤੋਂ ਲੈ ਕੇ 16% ਤੱਕ ਐਵਰੇਜ ਫੀਸ ਵਾਧਾ ਕੀਤਾ ਜੀ। ਸਹੀ ਹੈ। ਤੇ ਦਾਅਵਾ ਕੀਤਾ ਕਿ ਹਰ ਸਾਲ ਕਰਾਂਗੇ ਕਿਉਂਕਿ ਖਰਚੇ ਨਹੀਂ ਪੂਰੇ ਹੁੰਦੇ ਸਾਡੇ। ਬਈ ਸਰਕਾਰੀ ਯੂਨੀਵਰਸਿਟੀ ਥੋੜੀ ਜ਼ਿੰਮੇਵਾਰੀ ਹੈ। ਬਿਲਕੁਲ ਜੀ। ਤੇ ਜੇ ਇੰਨੇ ਵਧੀਆ ਫੀਸਾਂ ਦੇਣ ਦੇ ਬੱਚੇ ਕਾਬਲ ਹੋਣ, ਮਾਪੇ ਕਾਬਲ ਹੋਣ, ਪ੍ਰਾਈਵੇਟ ਯੂਨੀਵਰਸਿਟੀ ਚਲਾ ਜਾਣਗੇ। ਤੇ ਹੋਇਆ ਪ੍ਰਵੀਨ ਜੀ, ਹੋਇਆ ਇਹ ਕਿ ਇਸੇ ਯੂਨੀਵਰਸਿਟੀ ਦੇ ਵਿੱਚ ਤੁਹਾਡੇ ਸਾਡੇ ਖਿੱਤੇ ਨਾਲ ਸੰਬੰਧਿਤ ਜਿੱਥੇ ਡਿਪਲੋਮਾ ਡਿਗਰੀ ਹੁੰਦੀ ਹੈ ਜਰਨਲਿਜ਼ਮ ਵਿਭਾਗ ਦੇ ਵਿੱਚ, ਉਹਦੇ ਅੰਦਰ ਹੀ ਇੱਕ ਕੋਰਸ ਹੈ ਫਿਲਮ ਮੇਕਿੰਗ ਦਾ। ਹਾਂਜੀ ਹੈਗਾ। ਹੁਣ ਫਿਲਮ ਮੇਕਿੰਗ ਦਾ ਮਤਲਬ ਹੁੰਦਾ ਕਿ ਤੁਸੀਂ ਕੈਮਰੇ ਦੀ ਸਕਿੱਲ ਸਿੱਖਣੀ ਹੈ, ਕੈਮਰਾ ਟੈਕਲ ਕਰਨਾ, ਆਡੀਓ ਵੀਡੀਓ ਸਾਰਾ ਕੁਝ। ਉਹ ਇੱਕ ਵੀ ਕੈਮਰਾ ਨਹੀਂ ਪਤੰਦਰਾਂ ਕੋਲ। ਅੱਛਾ, ਫਿਲਮ ਮੇਕਿੰਗ ਦਾ ਕੋਰਸ ਹੈ, ਕੈਮਰਾ ਹੀ ਹੈ ਨਹੀਂ, ਕੈਮਰਾ ਕੋਈ ਨਹੀਂ। ਕੀ ਸੋਚਿਆ? ਫੀਸ ਵਧਾਤੀ 658%। ਠੀਕ ਹੈ। 16,000 ਫੀਸ ਸੀ ਜਿਹੜੀ ਵਧਾ ਕੇ 1,23,000 ਤੋਂ ਉੱਪਰ ਕਰਤੀ। ਲਗਭਗ 90% ਵਿਦਿਆਰਥੀ ਇਸ ਕੋਰਸ ਚੋਂ ਸਾਥ ਛੱਡ ਗਏ। ਉਹ ਕਹਿੰਦੇ ਜੀ ਪ੍ਰਾਈਵੇਟ ਯੂਨੀਵਰਸਿਟੀਆਂ ਜਿਹਦੇ ਮੁਕਾਬਲੇ ਫੀਸ ਘੱਟ ਹੈ, ਉੱਥੇ ਲੱਖ ਤੋਂ ਘੱਟ ਹੈ, ਇੱਥੇ 1,23,000 ਤੋਂ ਵੱਧ ਹੈ। ਕੈਮਰਾ ਕੋਲੇ ਹੈ 16,000 18,000 ਹੋ ਜਾਂਦੀ, 19,000 ਹੋ ਜਾਂਦੀ, 20,000 ਹੋ ਜਾਂਦੀ। ਉਹ ਵੀ ਹਜਮ ਨਹੀਂ ਸੀ ਕਿ ਵੀ ਵਾਧਾ ਕਿਉਂ, ਪਰ ਤੁਸੀਂ 1,23,000 ਕਰ ਰਹੇ ਜੀ। ਸੋ ਇੱਥੋਂ ਦਾ ਲਾ ਲਓ ਕਿ ਇਹ ਕੀ ਕਾਰਪੋਰੇਟ ਘਰਾਣਿਆਂ ਨਾਲ, ਕੀ ਇਹ ਲੈਂਡ ਮਾਫੀਆ ਨਾਲ, ਕੀ ਇਹ ਪ੍ਰਾਪਰਟੀ ਡੀਲਰਾਂ ਨਾਲ, ਕੀ ਇਹ ਸੌਦੇ ਨੇ ਕਿ ਪਹਿਲਾਂ ਤਾਂ ਇਹਦਾ ਪ੍ਰਾਈਵੇਟਕਰਨ ਕਰੋ ਤੇ ਨਹੀਂ ਤਾਂ ਫਿਰ ਇਹਦਾ ਬੋਰੀਆ ਬਿਸਤਰਾ ਇੱਥੋਂ ਗੋਲ ਕਰਾਓ। ਇਹ ਤਾਂ ਕਾਲਜਾਂ ਤੱਕ ਨੂੰ ਪੈ ਨਿਕਲੇ ਕਿ ਜਵਾਕ ਘੱਟ ਨੇ, ਕਰ ਦੋ ਬੰਦ ਜੀ, ਇਹਨੂੰ ਵਿੱਚ ਮਰਜ ਕਰ ਦੋ ਜੀ। ਸਕੂਲ ਜਵਾਕ ਘੱਟ ਨੇ, ਕਰ ਦੋ ਜੀ ਮਰਜ। ਸੋ ਕਿਤੇ ਤਾਂ ਆਉਣਾ ਇਹ ਚਾਹੀਦਾ ਸੀਗਾ ਕਿ ਇੰਨੇ ਕਿਲੋਮੀਟਰ ਦੇ ਦਾਇਰੇ ਤੁਹਾਨੂੰ ਕਾਲਜ ਯੂਨੀਵਰਸਿਟੀ ਮਿਲੇ, ਸਰਕਾਰੀ ਮਿਲੇ। ਪੰਜਾਬ 'ਚ ਖੁੰਭਾ ਵਾਂਗ ਪ੍ਰਾਈਵੇਟ ਯੂਨੀਵਰਸਿਟੀਆਂ ਖੁੱਲ ਰਹੀਆਂ, ਤੇ ਜਿਹੜੇ ਸਰਕਾਰੀ ਅਦਾਰੇ ਨੇ ਉਹ ਬਚਾਉਣ ਦੇ ਤੁਹਾਡੀ ਜਦੋਜਹਿਦ ਨਹੀਂ, ਸਰਕਾਰਾਂ ਦੀ ਜ਼ਿੰਮੇਵਾਰੀ ਹੈ ਜੀ। ਜਵਾਕ ਪਿਛਲੇ 3-4 ਦਿਨਾਂ ਤੋਂ ਹੜਤਾਲ ਤੇ ਨੇ, ਪ੍ਰਦਰਸ਼ਨ ਤੇ ਨੇ। ਰਾਤ ਨੂੰ ਮੱਛਰਾਂ 'ਚ, ਮੀਂਹ ਦੇ ਵਿੱਚ, ਵਿਗੜੇ ਮੌਸਮ 'ਚ, ਗਰਮੀ 'ਚ ਉਹ ਬਾਹਰ ਬੈਠਦੇ ਨੇ। ਤੇ ਜਿਹੜੇ ਕਹਿੰਦੇ ਸੀ ਇਸ ਯੂਨੀਵਰਸਿਟੀ ਨੇ ਮੈਨੂੰ ਕਲਾਕਾਰ ਬਣਾਇਆ, ਉਹ ਆਪ ਏਸੀਆਂ 'ਚ ਪਏ ਨੇ। ਜਿਹੜੇ ਇਹਨਾਂ ਦੇ ਧਰਨਿਆਂ 'ਚ ਜਾ ਕੇ ਪਹਿਲਾਂ ਬੈਠਦੇ ਸੀ, ਵਿਦਿਆਰਥੀ ਤਾਂ ਬਦਲਦੇ ਰਹਿੰਦੇ ਨੇ ਪਰ ਮਸਲੇ ਨਾਲ ਨਹੀਂ ਬਦਲਦੇ, ਉਹਨਾਂ ਦੇ ਨਹੀਂ ਬਦਲਦੇ। ਸਹੀ ਹੈ। ਤੇ ਤੁਸੀਂ ਉਹਨਾਂ ਮਸਲਿਆਂ ਦਾ ਪੱਕਾ ਹੱਲ ਕੀ ਦਿੱਤਾ ਹੈ? ਜਵਾਬ ਦੇ ਦੇਣ। ਚਾਹੇ ਮੌਜੂਦਾ ਸੱਤਾਧਾਰੀ ਧਿਰਾਂ ਨੇ, ਚਾਹੇ ਪਹਿਲਾਂ ਰਾਜ ਕਰਨ ਵਾਲੀਆਂ ਨੇ, ਚਾਹੇ ਆਉਂਦੇ ਸਮੇਂ 'ਚ ਰਾਜ ਕਰਨਾ ਚਾਹੁੰਦੀਆਂ ਨੇ ਉਹ ਧਿਰਾਂ। ਬਿਲਕੁਲ ਜੀ। ਨਾਲੇ ਸ਼ਰਮਾ ਜੀ ਗੱਲ ਇਹ ਵੀ ਹੈ ਨਾ ਅਸਲ ਦੇ ਵਿੱਚ ਵੀ ਇਹ ਉਹ ਸਾਡੇ
ਧਰੋਹਰ ਨੇ ਇੱਕ ਹਿਸਾਬ ਦੇ ਨਾਲ, ਜਿਹੜੀਆਂ ਯੂਨੀਵਰਸਿਟੀਆਂ ਨੇ ਜਾਂ ਸਾਡੇ ਜਨਤਕ ਥਾਂ ਨੇ, ਜਿਨ੍ਹਾਂ ਨੇ ਹੁਣ ਤੱਕ ਸਿੰਜਿਆ ਹੀ ਹੈ ਸਾਡੇ ਪੰਜਾਬ ਨੂੰ, ਕੋਈ ਉਹਨਾਂ ਨੇ ਨੁਕਸਾਨ ਨਹੀਂ ਕੀਤਾ ਸਾਡਾ। ਇਹਦੇ ਮੁਕਾਬਲੇ ਆਪਾਂ ਇੱਕ ਦਿਨ ਚਰਚਾ ਵੀ ਕੀਤੀ ਸੀ ਨਾ ਵੀ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਕਿਵੇਂ ਕਾਮਯਾਬ ਹੋ ਗਈ। ਚੰਡੀਗੜ੍ਹ ਬਿਲਕੁਲ। ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਉਹ ਫਲੋਪ ਹੋ ਰਹੀ ਆ, ਉਹਦੇ 'ਚ ਸੈਨੇਟ ਦੇ ਲਈ ਜੱਦੋਜਹਿਦ ਚੱਲਦੀ ਆ, ਆਪਾਂ ਦੇਖਿਆ ਕਿੰਨਾ ਸੰਘਰਸ਼ ਕਰਨਾ ਪੈਂਦਾ। ਪੰਜਾਬ ਯੂਨੀਵਰਸਿਟੀ ਘੜੂਆਂ ਵਾਲੀ ਜਿਹੜੀ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਮ ਤੇ ਸ਼ਾਇਦ ਉਹ ਕਾਮਯਾਬ ਹੋ ਗਈ, ਕਿਉਂਕਿ ਭੁਲੇਖਾ ਪਾਊ ਸੌਦਾ ਸਾਰਾ। ਲੇਖਾ ਹੋ ਹਾਂਜੀ, ਅਗਲੀ ਗੱਲ ਕਰੀਏ ਸ਼ਰਮਾ ਜੀ ਆਪਾਂ ਅਕਾਲੀ ਦਲ ਦੀ, ਕਹਿੰਦੇ ਸਟੇਜ ਦੇ ਉੱਤੇ ਸੀਐਮ ਸਾਹਿਬ ਚੜ੍ਹਦੇ ਰੁਕ ਗਏ ਜੀ। ਕੱਲ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਬਰਸੀ ਸੀ ਜੀ। ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਇਹ ਦਿਹਾੜਾ ਮਨਾਉਂਦਾ ਆਇਆ, ਤੇ ਜੇ ਇਹ ਮਨਾਉਂਦਾ ਸੀ ਤਾਂ ਬੀਜੇਪੀ ਵੀ ਨਾਲ ਹੀ ਹੁੰਦੀ ਸੀ ਕਦੇ ਤਾਂ। ਜੀ। ਹੁਣ ਜਦੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਗੱਲ ਆਉਂਦੀ ਹੈ ਤਾਂ ਦੋ ਧਿਰਾਵਾਂ ਦੀ ਗੱਲ ਵੀ ਆਉਂਦੀ ਹੈ। ਉਹ ਦੋ ਧਿਰਾਵਾਂ ਦੇ ਵਿੱਚੋਂ ਇੱਕ ਧਿਰ ਕਹਿੰਦੀ ਹੈ ਕਿ ਲੌਂਗੋਵਾਲ ਨੇ ਕੌਮ ਨਾਲ, ਪੰਜਾਬ ਨਾਲ ਧੋਖਾ ਕੀਤਾ ਜੀ। ਇੱਕ ਕਹਿੰਦੀ ਚਲੋ ਠੰਡਾ ਲੀਡਰ ਸੀ, ਸਾਊਪਣੇ ਚ ਕਰ ਗਿਆ। ਮਤਲਬ ਇਹ ਹੋਰ ਕਿਸੇ ਧਿਰ ਦਾ ਹੋਵੇ ਨਾ ਹੋਵੇ, ਸਿੱਖ ਭਾਈਚਾਰੇ ਦੇ ਅੰਦਰ ਇਹ ਵਿਰੋਧਾਭਾਸ ਖੜਾ ਹੈ। ਸਹੀ ਹੈ। ਉਹਨਾਂ ਦੇ ਅੰਦਰ ਇਹ ਦੋ ਪਹਿਲੂ ਖੜੇ ਨੇ, ਇੱਕ ਧਿਰ ਉਹਨੂੰ ਪ੍ਰਵਾਨ ਕਰਦੇ, ਇੱਕ ਧਿਰ ਉਹਨੂੰ ਪ੍ਰਵਾਨ ਨਹੀਂ ਕਰਦੇ। ਪਰ ਜਦੋਂ ਲੌਂਗੋਵਾਲ ਹੋਰਾਂ ਦਾ ਜ਼ਿਕਰ ਆਏਗਾ ਤਾਂ ਰਾਜੀਵ ਲੌਂਗੋਵਾਲ ਸਮਝੌਤੇ ਦਾ ਜ਼ਿਕਰ ਤਾਂ ਆਏਗਾ ਹੀ ਆਏਗਾ। ਜਦੋਂ ਉਹਦਾ ਜ਼ਿਕਰ ਆਉਂਦਾ ਤਾਂ ਤੁਸੀਂ ਕਮਾਲ ਦੇਖੋ ਜੀ। ਇਹ ਪਹਿਲੀ ਵਾਰ ਸ਼ਾਇਦ ਦੁਨੀਆ ਦੇ ਇਤਿਹਾਸ 'ਚ ਹੋਇਆ ਹੋਵੇ ਕਿ ਕੋਈ ਸਮਝੌਤਾ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਪਾਰਟੀ ਦੇ ਮੁਖੀ ਨਾਲ ਕਰ ਰਿਹਾ। ਤੇ ਬੇਸ਼ੱਕ ਭੰਡਿਆ ਜਾਂਦਾ ਹੈ ਕਿ ਜੀ ਇਹ ਐ ਹੋ ਗਿਆ, ਬਈ ਪ੍ਰਵਾਨ ਸੰਸਦ 'ਚ ਸਾਰਿਆਂ ਨੇ ਕੀਤਾ ਉਹਨੂੰ, ਸੰਸਦ ਨੇ ਪ੍ਰਵਾਨ ਕਰ ਲਿਆ, ਪਰ ਪ੍ਰਵਾਨ ਕਰਨ ਤੋਂ ਬਾਅਦ ਲਾਗੂ ਸਿਰਫ ਪਾਣੀਆਂ ਤੇ ਕੀਤਾ। ਸਹੀ ਹੈ। ਬਾਕੀਆਂ ਤੇ ਆਏ ਨਹੀਂ ਕਦੇ, ਚੰਡੀਗੜ੍ਹ ਪੰਜਾਬੀ ਬੋਲਦੇ ਖਿੱਤੇ ਤੇ ਹੋਰ ਸਾਰੇ ਫੈਸਲਿਆਂ ਤੇ। ਤੋ ਇਹ ਸ਼ਰਾਰਤ ਅਜੇ ਵੀ ਕਾਇਮ ਆ ਮੋਦੀ ਦੇ ਰਾਜ ਤੱਕ। ਅਕਾਲੀ ਦਲ ਨੇ ਖੁਦ ਲੰਮਾ ਸਮਾਂ ਭਾਈਵਾਲ ਚ ਵਾਜਪਾਈ ਤੋਂ ਲੈ ਕੇ ਮੋਦੀ ਨਾਲ ਰਾਜ ਕਰ ਲਿਆ, ਤੇ ਤੁਸੀਂ ਇਹ ਮਸਲੇ ਫਿਰ ਹੱਲ ਕਰਾ ਲੈਂਦੇ। ਸਹੀ ਹੈ। ਚਲੋ ਹੁਣ ਇਸ ਵਾਰ ਅਕਾਲੀ ਦਲ ਕਈ ਟੁਕੜਿਆਂ ਚ ਚਰਚਾ ਦੇ ਵਿੱਚ, ਸੈਂਟਰ ਸਟੇਟ ਦੇ ਵਿੱਚ ਅੰਮ੍ਰਿਤਪਾਲ ਹੋਰਾਂ ਦੀ ਜਥੇਬੰਦੀ ਵੀ ਵਾਪਸ ਪੰਜਾਬ ਹੈਗੀ ਹੈ। ਹਾਂਜੀ। ਪਰ ਉਹ ਇਸ ਲੌਂਗੋਵਾਲ ਵਾਲੀ ਧਾਰਾ ਤੋਂ ਦੂਰ ਹੈ, ਇਸ ਲਈ ਉਹਨੇ ਇੱਧਰ ਕਿਉਂ ਆਉਣਾ ਸੀ। ਫਿਰ ਇੱਥੇ ਆਏ ਪੁਨਰ ਸਰਜੀਤ ਵਾਲੇ ਤੇ ਜੀ ਬਾਦਲ ਧਿਰ ਵਾਲੇ। ਹੁਣ ਇਹਨਾਂ ਨੇ ਸਟੇਜ ਲਾਈ, ਸਟੇਜ ਜਿੱਦਣ ਲੱਗ ਰਹੀ ਸੀ ਉਦਣ ਕਾਲੇ ਟੈਚੀ ਟੂਚੀ ਲੈ ਕੇ ਸਿਕਿਉਰਿਟੀ ਵਾਲੇ ਪਹੁੰਚਣੇ ਸ਼ੁਰੂ ਹੋ ਗਏ ਜੀ ਕਿ ਹੈਲੀਪੈਡ ਕਿੱਥੇ ਬਣੇ, ਮੁੱਖ ਮੰਤਰੀ ਸਾਹਿਬ ਦੀ ਐਂਟਰੀ ਕਿੱਥੋਂ ਹੋਵੇ। ਲੀਡਰ ਦੇਖਣ ਵੀ ਆਹ ਕੀ ਚੱਕਰ ਹੈ। ਕਹਿੰਦੇ ਵੀ ਪੁਨਰ ਸਰਜੀਤ ਦੀ ਸਟੇਜ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਉਣਾ ਜੀ, ਉਹਦੀ ਤਿਆਰੀ। ਠੀਕ ਆ। ਅੱਛਾ ਲਓ ਜੀ, ਪੁਨਰ ਸਰਜੀਤ ਵਾਲੇ ਨਾਲੇ ਭਾਗੋ ਭਾਗ ਹੋਈ ਜਾਣ, ਨਾਲੇ ਘੁਸਰ ਮੁਸਰ ਕਰੀ ਜਾਣਗੇ ਬਈ ਆਪਾਂ ਸੱਦਿਆ ਤਾਂ ਹੈ ਨਹੀਂ। ਅਸਲ ਚ ਲੰਘੇ ਦਿਨੀ ਸੁਖਬੀਰ ਸਿੰਘ ਬਾਦਲ ਮਿਲ ਕੇ ਆਏ ਮੋਦੀ ਜੀ ਨੂੰ ਸੰਸਦ ਦੇ ਅੰਦਰ ਮਿਲੇ, ਉਹ ਤੋਂ ਗੱਲ ਤੁਰ ਪਈ ਕਿ ਲੈ ਵੀ ਬੀਜੇਪੀ ਨਾਲ ਤਾਂ ਗੱਠਜੋੜ ਦਾ ਰਾਹ ਖੁੱਲ ਗਿਆ। ਫਿਰ ਸੁਖਬੀਰ ਬਾਦਲ ਤੇ ਹੋ ਗਿਆ ਹਮਲਾ, ਉਹਨਾਂ ਦੀ ਫੋਟੋ ਸਾਰਿਆਂ ਦੇਖੀ ਹੋਣੀ, ਲੋਕ ਤਾਂ ਸੱਪ ਬਣਾ ਪਾਈ ਜਾਂਦੇ ਨੇ ਉਹ ਟਾਂਕਿਆਂ ਦਾ। ਸੋ ਉਹਦੇ ਘਟਨਾ ਦੇ ਬਾਅਦ ਫਿਰ ਬੀਬਾ ਹਰਸਿਮਰਤ ਬਾਦਲ ਨੂੰ ਮੋਦੀ ਜੀ ਦਾ, ਅਮਿਤ ਸ਼ਾਹ ਜੀ ਦਾ ਫੋਨ ਆ ਗਿਆ। ਉਸ ਤੋਂ ਬਾਅਦ ਇਹਨਾਂ ਨੂੰ ਲੱਗਣ ਲੱਗਿਆ ਵੀ ਆਪਣੀ ਤਾਂ ਗੱਲ ਹੋਰ ਨੇੜੇ ਲੱਗ ਗਈ। ਇੱਧਰ ਪੁਨਰ ਸਰਜੀਤ ਵਾਲੇ ਚੁੱਪਚਾਪ ਜਾ ਕੇ ਮਿਲ ਆਏ ਅਮਿਤ ਸ਼ਾਹ ਨੂੰ। ਠੀਕ ਹੈ। ਉਸ ਤੋਂ ਬਾਅਦ ਇਹਨਾਂ ਦੇ ਘਰੇ ਦਫਾੜ ਪੈ ਗਿਆ, ਕਈ ਲੀਡਰ ਵਾਪਸ ਪੰਜਾਬ ਕੰਨੀ ਚਲੇ ਗਏ। ਚਲੋ ਗੱਲ ਬਹਾਨੇ ਵੀ ਭਾਲਦੇ ਹੋਣਗੇ, ਕਈ ਜਾਣ ਦਾ ਬਹਾਨਾ ਮਿਲ ਗਿਆ, ਉਹ ਲੰਘ ਉਧਰ ਨੂੰ। ਇਹ ਕਹਿੰਦੇ ਵੀ ਆਪਾਂ ਤਾਂ ਪਹਿਲਾਂ ਹੀ ਤੈਅ ਕਰਕੇ ਤੁਰੇ ਸੀ, ਜੇ ਗੱਠਜੋੜ ਹੋ ਜਾਵੇ ਆਪਣੀ ਤਾਂ ਬੱਲੇ ਬੱਲੇ ਤਾਂ ਹੋਊਗੀ। ਹੁਣ ਇਹ ਦੋਵੇਂ ਧਿਰਾਂ ਆਪਣੇ ਆਪ ਨੂੰ ਗੱਠਜੋੜ ਦੇ ਨੇੜੇ, ਬੀਜੇਪੀ ਦੇ ਨੇੜੇ ਦਿਖਾਉਣ ਦੀ ਕੋਸ਼ਿਸ਼ਾਂ ਚ। ਬਿਲਕੁਲ। ਹੁਣ ਉਹਨਾਂ ਕੋਸ਼ਿਸ਼ਾਂ ਦੇ ਵਿੱਚੋਂ ਕੀ ਇਹ ਤੈਅ ਹੋਇਆ ਕਿ ਵੀ ਅੱਗੇ ਆਪਾਂ ਬਾਦਲਾਂ ਦੀ ਸਟੇਜ ਤੇ ਜਾਂਦੇ ਸੀ, ਐਕਟਿਵ ਵੀ ਜਾਏਗੀ, ਕਿ ਨਾਇਬ ਸਿੰਘ ਸੈਣੀ ਨੇ ਆਪਣੇ ਪੱਧਰ ਤੇ ਤੈਅ ਕਰ ਲਿਆ ਕਿ ਮੈਂ ਆ ਜਾਣਾ, ਕਿ ਅਮਿਤ ਸ਼ਾਹ ਵੱਲੋਂ ਕੋਈ ਇਸ਼ਾਰਾ ਸੀ ਕਿ ਆਇਆ ਉਹ ਜੀ। ਪਰ ਜਿੱਦਾਂ ਹੀ ਇੱਕ ਰਾਤ ਪਹਿਲਾਂ ਇਹ ਤਿਆਰੀਆਂ ਦੀ ਖਬਰ ਮਿਲੀ ਕਿ ਜਿਹੜੇ ਫੋਨ ਬੀਬਾ ਹਰਸਿਮਰਤ ਕੌਰ ਨੂੰ ਆਉਂਦੇ ਸੀ, ਉਹਨਾਂ ਫੋਨਾਂ ਤੇ ਬੈਕ ਕਾਲ ਗਈ ਜੀ ਬੀਬਾ ਹਰਸਿਮਰਤ ਦੀ, ਕਿਆ ਕੀ ਕਰਾਈ ਜਾਂਦੇ ਹੋ ਜੀ, ਜੇ ਉਧਰ ਚਲੇ ਗਏ ਸੈਣੀ ਸਾਹਿਬ ਤਾਂ ਸਾਡੀ ਤਾਂ ਫੱਟੀ ਪੋਚ ਹੋ ਜੂ ਜੀ, ਸਾਡੀ ਤਾਂ ਹੋਰ ਚਰਚਾ ਹੋ ਜੂ ਜੀ, ਹੈ ਨਾ। ਕੀ ਇਹ ਮਾਮਲਾ, ਜਾਂ ਆਪਣੇ ਆਪ ਬੀਜੇਪੀ ਨੇ ਤੈਅ ਕੀਤਾ ਕਿ ਨਹੀਂ, ਜਦੋਂ ਤੱਕ ਆਪਾਂ ਕਿਸੇ ਸਮਝੌਤੇ ਤਦ ਤੱਕ ਨਹੀਂ, ਇਸ ਲਈ ਲੋਕਲ ਯੂਨਿਟ ਭੇਜੋ, ਗੁਰਦੁਆਰੇ ਮੱਥਾ ਟੇਕ ਕੇ ਆਵੇ ਤੇ ਸ਼ਰਧਾਂਜਲੀ ਮੂੰਹ ਜਵਾਨੀ ਦੇ ਆਵੇ, ਜਾਓ ਕਿਸੇ ਸਟੇਜ ਤੇ ਨਾ। ਸੋ ਇੰਜ ਚੜ੍ਹਦੇ ਨਾਇਬ ਸਿੰਘ ਸੈਣੀ ਇਹਨਾਂ ਦੀ ਸਟੇਜ ਤੋਂ ਰੁਕ ਗਏ। ਪਰ ਨਾਇਬ ਸਿੰਘ ਸੈਣੀ ਤਾਂ ਪੁਨਰ ਸਰਜੀਤ ਦੀ ਸਟੇਜ ਤੇ ਨਹੀਂ ਚੜੇ,
ਪਰ ਗੱਠਜੋੜ ਦੀ ਚਰਚਾ ਬਾਦਲਾਂ ਦੀ ਸਟੇਜ ਤੇ ਜ਼ਰੂਰ ਚੜ ਗਈ। ਸੁਖਬੀਰ ਬਾਦਲ ਨਹੀਂ ਆਏ, ਬੀਬਾ ਹਰਸਿਮਰਤ ਕੌਰ ਬਾਦਲ ਅਗਵਾਈ ਕਰ ਰਹੇ ਸੀ, ਹੁਣ ਲਗਭਗ ਉਹੀ ਲੀਡ ਕਰ ਰਹੇ ਨੇ। ਚਲੋ ਉਹ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਨੂੰ ਅਖੀਰ ਚ ਬੁਲਾਤਾ ਕਿ ਚਲੋ ਬਜ਼ੁਰਗ ਲੀਡਰ ਹੈ, ਪਰ ਮੁੱਖ ਤੌਰ ਦੇ ਉੱਤੇ ਬੀਬਾ ਹਰਸਿਮਰਤ ਕੌਰ ਹੀ ਸੀ ਜਿਹਦੀ ਤੁਸੀਂ ਮਤਲਬ ਕਿ ਭਾਸ਼ਣ ਨੂੰ ਇਹ ਰੱਖ ਸਕਦੇ ਹੋ ਕਿ ਇਹ ਫੈਸਲਾ। ਹੁਣ ਉਹ ਕੀ ਕਹਿੰਦੀ ਹੈ ਬੀਬੀ? ਕਹਿੰਦੀ ਮੈਂ ਆਪਣੀ ਜ਼ਬਾਨ ਦੱਬ ਲੈਂਦੀ ਆ, ਪਰ ਕਹਿੰਦੀ ਕਿ ਰੱਬ ਦੀ ਮਿਹਰ ਹੋਵੇ, ਸੰਗਤ ਦਾ ਸਾਥ ਮਿਲੇ ਤੇ ਫਿਰ ਛੇਤੀ ਉਹ ਆਪਾਂ ਜਿਹੇ ਸਮਝੌਤੇ ਚ ਪਈਏ ਕਿ ਦਿੱਲੀ ਤੋਂ ਤੁਹਾਡੇ ਹੱਕ ਚ ਚੰਗੇ ਫੈਸਲੇ ਹੋ ਕੇ ਆਇਆ ਕਰ। ਅੱਛਾ, ਵਾਹ, ਕੀ ਬਾਤ। ਇਹਦਾ ਅਰਥ ਕੀ ਹੈ ਜੀ? ਸੋ ਇਸ ਲਈ ਆਪਾਂ ਤਾਂ ਬਹੁਤ ਦੇਰ ਪਹਿਲਾਂ ਤੋਂ ਇਹ ਗੱਲ ਕਰਦੇ ਆਏ ਆ ਕਿ ਇਹ ਫਿਰ ਕਾਹਲੀ ਹੈ ਗੋਦੀ ਚੜ੍ਹਨ ਨੂੰ ਬੀਜੇਪੀ, ਇਹ ਜ਼ਿਆਦੇ ਕਾਹਲ ਚ ਨੇ। ਸੋ ਇਸ ਲਈ ਪੰਜਾਬ ਨਾ ਹੁਣ ਪੁਨਰ ਸਰਜੀਤ ਦੇ ਏਜੰਡੇ ਤੇ ਹੈ, ਪੰਜਾਬ ਨਾ ਅਕਾਲੀ ਦਲ ਦੇ ਏਜੰਡੇ ਤੇ ਹੈ, ਤੇ ਰਾਸ਼ਟਰੀ ਪਾਰਟੀਆਂ ਕਾਂਗਰਸੀ ਬੀਜੇਪੀ ਤਾਂ ਉਮੀਦ ਨਾ ਕਰੋ, ਤੇ ਜਿਹੜੀ ਖੇਤਰੀ ਪਾਰਟੀ ਨਵੀਂ ਉੱਪਰ ਰਹੀ ਹੈ ਉਹਦੇ ਵੀ ਏਜੰਡੇ ਤੇ ਪੰਜਾਬ ਘੱਟ, ਆਪਣੇ ਚਿਹਰੇ ਮੋਹਰੇ ਜ਼ਿਆਦਾ ਨੇ। ਉਹ ਸਿਮਰਜੀਤ ਮਾਨ ਪੁੱਛੀ ਜਾਂਦੇ ਨੇ ਕਿ ਜੀ ਕੀ ਅਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਤੋਂ ਇਲਾਵਾ ਵੀ ਕੋਈ ਏਜੰਡਾ ਹੈ? ਉਹ ਤਾਂ ਏਜੰਡੇ ਦੱਸ ਦਿਓ ਕੀ ਨੇ। ਜੀ ਬਿਲਕੁਲ। ਇਸ ਲਈ ਕੁੱਲ ਮਿਲਾ ਕੇ ਸੱਤਾ ਹਾਸਲ ਕਰਨ ਦੀ ਕਵਾਇਦ ਲਈ ਸਾਰੀਆਂ ਤਰ੍ਹਾਂ ਤਰਨੋਂ ਮੱਛੀ। ਬਿਲਕੁਲ ਜੀ, ਤੁਹਾਡੇ ਯਾਦ ਹੋਣਾ ਸ਼ਰਮਾ ਜੀ, ਇੱਕ ਵਾਰੀ ਆਪਾਂ ਗੱਲ ਵੀ ਕਰ ਰਹੇ ਸੀ, ਸ਼ਾਇਦ ਉਸ ਦਿਨ ਜਗੀਰ ਕੌਰ ਨੇ ਕੋਈ ਬਿਆਨ ਦਿੱਤਾ ਸੀ, ਬੀਬੀ ਜਗੀਰ ਕੌਰ ਨੇ। ਉਦੋਂ ਵੀ ਆਪਾਂ ਇਹ ਗੱਲ ਕਹੀ ਸੀ ਵੀ ਤੁਸੀਂ, ਉਦੋਂ ਤਾਂ ਸਾਫ਼ ਨਹੀਂ ਸੀ ਕੁਛ ਚੀਜ਼ਾਂ, ਉਦੋਂ ਆਪਾਂ ਕਿਹਾ ਸੀਗਾ ਵੀ ਤੁਹਾਡੀ ਜਿਹੜੀ ਸਿਆਸੀ ਦੌੜ ਆ ਉਹ ਬੀਜੇਪੀ ਨਾਲ ਗੱਠਜੋੜ ਤੱਕ ਆ ਜਾਂ ਪੰਜਾਬ ਦੇ ਮੁੱਦਿਆਂ ਤੱਕ, ਤੇ ਹੁਣ ਹੌਲੀ ਹੌਲੀ ਸਾਫ਼ ਹੋ ਰਹੀਆਂ ਨੇ ਕਿ ਗੱਠਜੋੜ ਤੱਕ ਜ਼ਿਆਦਾ ਦੌੜ ਆ, ਇੱਧਰ ਤਾਂ ਮੁੱਦਿਆਂ ਨਹੀਂ, ਤਾਂ ਚਲੋ ਆਪਾਂ ਤੁਸੀਂ ਦੱਸ ਹੀ ਦਿੱਤਾ। ਤੇ ਜਾਂਦੇ ਜਾਂਦੇ ਗੱਲ ਕਰੀਏ ਪੰਜਾਬ ਦੇ 45 ਵਿਭਾਗਾਂ ਦੀ ਜਿਨ੍ਹਾਂ ਦੇ ਵੱਲੋਂ ਕਲਮ ਛੋੜ ਜਿਹੜੀ ਹੜਤਾਲ ਆ ਉਹ ਜਾਰੀ ਹੈ। ਸ਼ਰਮਾ ਜੀ, ਜੇ ਵਿਭਾਗ ਹੜਤਾਲ ਜਾਰੀ ਕਰਦੇ ਨੇ ਤੇ ਇਹਦਾ ਮਤਲਬ ਕੰਮਕਾਜ ਟੋਟਲੀ ਠੱਪ। ਪ੍ਰਵੀਨ ਜੀ, ਅੱਜ 21 ਤਰੀਕ ਹੈ ਜੀ, ਅੱਜ ਪੰਜਾਬ ਬੰਦ ਦੀ ਕਾਲ ਹੈ, ਬੰਦੀ ਸਿੰਘਾਂ ਦੀ ਰਿਹਾਈ ਦੇ। 27 ਤਰੀਕ ਨੂੰ ਮੁਲਾਜ਼ਮ ਜਥੇਬੰਦੀਆਂ ਨੇ ਆਪਣੇ ਡੀਏ ਦੇ ਮਾਮਲੇ ਦੇ ਉੱਤੇ ਪੰਜਾਬ ਭਰ ਚ ਪ੍ਰਦਰਸ਼ਨਾਂ ਦਾ ਦਿਨ ਰੱਖਿਆ, ਮਤਲਬ ਪੰਜਾਬ ਬੰਦ ਹੈ ਇੱਕ ਤਰ੍ਹਾਂ ਨਾਲ 27 ਤਰੀਕ ਨੂੰ ਜੀ। 1 ਸਤੰਬਰ ਨੂੰ ਪਾਣੀਆਂ ਦਾ ਮੋਰਚਾ ਲੱਗਣਾ SKM ਵੱਲੋਂ ਚੰਡੀਗੜ੍ਹ ਦੇ ਵਿੱਚ। ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਹੜਤਾਲ ਤੇ ਨੇ, ਕੱਚੇ ਮੁਲਾਜ਼ਮ, ਪੱਕੇ ਮੁਲਾਜ਼ਮ, ਕਿਸਾਨ, ਮਜ਼ਦੂਰ, ਡੀਏ ਵਾਲੇ ਲਗਭਗ ਪੰਜਾਬ ਪ੍ਰਦਰਸ਼ਨਾਂ ਦੇ ਰਾਹ ਜੀ ਜੀ। ਤੇ ਸਰਕਾਰ ਨੂੰ ਪੁੱਛ ਕੇ ਦੇਖੋ, ਸਰਕਾਰ ਕਹਿੰਦੀ ਸਭ ਕੁਝ ਠੀਕ ਆ, ਸਾਡੀ ਤਾਂ ਫਿਲਮ ਬਣ ਗਈ ਕਿ ਸਤੌਜ ਤੋਂ ਸੰਸਦ ਤੱਕ ਮੁੱਖ ਮੰਤਰੀ ਸਾਹਿਬ ਦੀ 30 ਤਰੀਕ ਨੂੰ ਫਿਲਮ ਰਿਲੀਜ਼ ਹੋ ਜਾਣੀ ਆ, ਕਿ ਲਓ ਵੀ ਇਹੋ ਜਿਹਾ ਕੁਝ ਤਾਂ ਹੋਇਆ ਹੀ ਨਹੀਂ ਕਦੇ, ਇੰਨਾ ਚੰਨ ਚੜ ਗਿਆ ਜੀ। ਮਤਲਬ ਜੇ ਸਾਰਾ ਕੁਝ ਠੀਕ ਹੋਵੇ ਤਾਂ ਇਹਨਾਂ ਧਿਰਾਂ ਨੂੰ ਸੜਕਾਂ ਤੇ ਕਿਉਂ ਆਉਣਾ ਪਵੇ, ਬਿਲਕੁਲ ਪ੍ਰਦਰਸ਼ਨ ਕਿਉਂ ਕਰਨੇ ਪੈਣ? ਤੇ ਇਹ ਸਰਕਾਰ ਸੋਚੇ ਕਿ ਚੰਡੀਗੜ੍ਹ ਚ ਪ੍ਰਦਰਸ਼ਨ ਤੋਂ ਬਾਅਦ ਵੀ, ਤੁਹਾਡੀ ਤਰੀਕ ਦੇਣ ਤੋਂ ਬਾਅਦ ਵੀ ਮੁਲਾਜ਼ਮ ਜਥੇਬੰਦੀਆਂ ਤੁਹਾਡਾ ਯਕੀਨ ਨਹੀਂ ਕਰ ਰਹੀਆਂ ਕਿ ਤੁਸੀਂ ਮੀਟਿੰਗ ਕਰ ਲਓਗੇ 27 ਤਰੀਕ ਨੂੰ। ਇਸ ਲਈ 27 ਦੀ ਵੀ ਕਾਲ ਦਿੱਤੀ ਹੋਈ ਹੈ ਜੀ। ਪਿਛਲੇ 3 ਦਿਨਾਂ ਤੋਂ ਉਹਨਾਂ ਨੇ ਕਲਮ ਛੋੜ ਕੰਪਿਊਟਰ ਸ਼ਟਡਾਊਨ ਹੜਤਾਲ ਕੀਤੀ ਹੋਈ ਸੀ, ਉਹਨੂੰ ਅੱਜ 21 ਤੱਕ ਵਧਾਤਾ ਉਹਨਾਂ ਨੇ। ਅੱਜ ਵਧਣ ਤੱਕ ਦਾ ਮਤਲਬ ਪੂਰਾ ਹਫ਼ਤਾ ਸ਼ੁੱਕਰਵਾਰ ਤੱਕ ਹੋ ਗਿਆ, ਕੱਲ ਨੂੰ ਸ਼ਨੀ ਤੇ ਐਤਵਾਰ, ਉਸ ਦਿਨ ਵੈਸੇ ਛੁੱਟੀ ਹੈ, ਤੇ ਸੋਮਵਾਰ ਨੂੰ ਪਤਾ ਨਹੀਂ ਬਾਅਦ ਚੋਂ ਕੀ ਹੋਣਾ। ਬਿਲਕੁਲ। ਸੋ ਪੂਰਾ 1 ਹਫ਼ਤਾ ਪੰਜਾਬ ਦੇ 45 ਤੋਂ ਵੱਧ ਸਰਕਾਰੀ ਵਿਭਾਗਾਂ ਚ ਕਲੈਰੀਕਲ ਪੱਧਰ ਤੇ ਕੋਈ ਕੰਮ ਨਾ ਹੋਵੇ, ਮਤਲਬ ਪੰਜਾਬ ਚ ਕੋਈ ਸਰਕਾਰੀ ਕੰਮ ਹੀ ਨਾ ਹੋਵੇ, ਦਾ ਮਤਲਬ ਇਹ ਹੈ। ਸਹੀ ਹੈ। ਉਹ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਉਹ ਵੀ ਮੁਸ਼ਕਲ ਚ, ਜਿਹੜੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਉਹ ਸਰਕਾਰ ਦੀ ਮੁਸ਼ਕਲ, ਤੇ ਨਤੀਜਾ ਭੋਗ ਰਹੀ ਆਮ ਜਨਤਾ ਉਹ ਬੇਮਤਲਬ ਤੋਂ ਮੁਸ਼ਕਲ ਚ ਫਸੀ। ਬਿਲਕੁਲ ਬਿਲਕੁਲ। ਸੋ ਪਰ ਸਰਕਾਰਾਂ ਕੋਲ ਜਦੋਂ ਹੱਲ ਨਹੀਂ ਹੁੰਦਾ ਤਾਂ ਉਹ ਅਣਦੇਖੀ ਕਰਕੇ ਲੰਘਣ ਦੀ ਕੋਸ਼ਿਸ਼ ਕਰਦੀ ਹੈ। ਇਹ ਭੱਜ ਰਹੇ ਨੇ, ਭਗੌੜੇ ਹੋ ਰਹੇ ਨੇ, ਪਰ ਯਾਦ ਰੱਖਿਓ, ਜਿਉਂ-ਜਿਉਂ 2027 ਨੇੜੇ ਆਊ, ਤਿਉਂ-ਤਿਉਂ ਤੁਸੀਂ ਲੈਣ ਦੇ ਨੇੜੇ ਜਾਓਗੇ ਤੇ ਭੱਜਦਿਆਂ ਨੂੰ ਬਾਹਣ ਬਰਾਬਰ ਵਾਲੀ ਸਥਿਤੀ ਬਣਦੀ ਜਾਊਗੀ। ਬਿਲਕੁਲ ਸ਼ਰਮਾ ਜੀ, ਇਹ ਚ ਕੋਈ ਦੋ ਰਾਏ ਨਹੀਂ ਕਿ ਚਲੋ ਮੰਗਾਂ ਹੁੰਦੀਆਂ ਨੇ ਕਿਸਾਨਾਂ ਦੀਆਂ, ਮਜ਼ਦੂਰਾਂ ਦੀਆਂ, ਸਮਾਜ ਦੇ ਵਿੱਚ ਵੱਖ-ਵੱਖ ਵਰਗ ਹੁੰਦੇ ਆ ਜਿਹੜੇ ਸਰਕਾਰ ਨਾਲ ਕਿਸੇ ਨਾ ਕਿਸੇ ਗੱਲੋਂ ਨਾਰਾਜ਼ ਰਹਿੰਦੇ ਆ। ਆਪਾਂ ਨੂੰ ਪਤਾ ਇਸ ਚੀਜ਼ ਦਾ 100% ਜਨਤਾ ਨੂੰ ਰਾਜ਼ੀ ਕਰਨਾ, ਖੁਸ਼ ਕਰਨਾ ਇਹ ਕੋਈ ਖਾਲਾ ਜੀ ਦਾ ਬਾੜਾ ਨਹੀਂ, ਸੌਖਾ ਕੰਮ ਨਹੀਂ ਹੈ। ਪਰ ਜਿਵੇਂ ਆਪਾਂ ਸਦਨ ਚਲਾਉਣ ਦੇ ਮਾਮਲੇ 'ਚ ਤੁਸੀਂ ਇਹ ਗੱਲ ਕਹਿਣੇ ਹੁੰਦੇ ਹੋ ਵੀ ਸਦਨ ਦੀ ਜ਼ਿੰਮੇਵਾਰੀ ਸੱਤਾਧਾਰੀਆਂ ਦੀ ਹੁੰਦੀ ਹੈ, ਉਹਨੂੰ ਚਲਾਉਣ ਦੀ ਸਹੀ ਤਰੀਕੇ ਨਾਲ, ਸਰਕਾਰ ਚਲਾਉਣ ਦੀ ਵੀ ਜ਼ਿੰਮੇਵਾਰੀ ਸਰਕਾਰ ਦੀ ਹੈ। ਠੀਕ ਹੈ, ਵਿਭਾਗ ਕੰਮ ਨਹੀਂ ਕਰ ਰਹੇ, ਉਹਨਾਂ ਤੋਂ ਕੰਮ ਲੈਣਾ ਕਿਵੇਂ ਹੈ? ਇਹ ਤੁਹਾਡੀ ਮੈਨੇਜਮੈਂਟ ਅਸਲ ਦੇ ਵਿੱਚ, ਜਿਹਨੂੰ ਤੁਸੀਂ ਦੂਜੇ ਸਿਰ ਝਾੜ ਕੇ ਤੇ ਤੁਰਦੇ ਬਣਦੇ ਹੋ ਆਪਦੀ ਜ਼ਿੰਮੇਵਾਰੀ ਤੋਂ। ਸ਼ਰਮਾ ਜੀ ਨੇ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸਤਿ ਸ਼੍ਰੀ ਅਕਾਲ।